प्रोग्राम खबर दी खबर देख रहे सारे दर्शकों ਨੂੰ मैं सरबजीत सिंह ਘਮਾਣ फतेह अर्ज करदा ਹਾਂ जी। वाहिगुरू जी का खालसा वाहिगुरू जी की फतेह। ਅੱਜ ਦਾ ਇਹ ਜਿਹੜਾ ਆਪਣਾ ਪ੍ਰੋਗਰਾਮ ਹੈ ਇਹਦੇ ਵਿੱਚ ਆਪਾਂ ਇਸ ਵਿਸ਼ੇ ਤੇ ਚਰਚਾ ਕਰਨੀ ਆ ਕਿ ਜਿਹੜੇ ਪਰਿਵਾਰਾਂ ਦੇ ਬੱਚੇ ਇਸ ਵੇਲੇ ਬੜੇ ਦੁਖੀ ਨੇ ਕਿ ਉਹਨਾਂ ਦੇ ਵੱਡੇ ਵਡੇਰਿਆਂ ਨੇ, ਉਹਨਾਂ ਦੇ ਪਿਓ ਨੇ, ਚਾਚੇ ਨੇ, ਮਾਮਿਆਂ ਨਾਨਿਆਂ ਨੇ ਜਾਂ ਹੋਰਾਂ ਨੇ ਸਿੱਖ ਸੰਘਰਸ਼ ਵਿੱਚ ਸਿੱਖੀ ਅਤੇ ਸਿੱਖਾਂ ਦੇ ਉਲਟ ਰੋਲ ਨਿਭਾਇਆ। ਉਹ ਜਿਹੜੇ ਵਾਰਸ ਨੇ ਨਾ ਅੱਜ ਉਹਨਾਂ ਦੇ, ਉਹ ਬੜਾ ਸੰਤਾਪ ਭੋਗਦੇ ਆ। ਖਾਸ ਤੌਰ ਦੇ ਉੱਤੇ ਜਦੋਂ ਆਹ ਪਿਛਲੇ 10 ਕੁ ਸਾਲਾਂ ਤੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਵਾ ਤੇ ਦੂਜਾ ਇਹ ਹੋਇਆ ਕਿ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਆਈਲੈਟਸ ਕਰਕੇ ਜਿਹੜੀ ਨੌਜਵਾਨੀ ਆ ਉਹ ਬਾਹਰ ਨੂੰ ਗਈ। ਇਹ ਇੱਕ ਵੱਖਰਾ ਵਿਸ਼ਾ ਹੈਗਾ ਕਿ ਬਾਹਰ ਨੂੰ ਜਿਹੜਾ ਸਾਡਾ ਪ੍ਰਵਾਸ ਪੰਜਾਬ ਦਾ ਇੰਨੇ ਵੱਡੇ ਪੱਧਰ ਤੇ ਹੋ ਰਿਹਾ ਵੀ ਇਹਦੇ ਉੱਤੇ ਕਦੇ ਵੱਖਰੀ ਚਰਚਾ ਕਰਾਂਗੇ। ਪਰ ਅੱਜ ਜਿਹੜਾ ਹੈਗਾ ਉਹ ਇਹ ਹੈਗਾ ਕਿ ਜਿਹੜੀ ਇੱਕ ਟੀਨਏਜਰ ਅਲੜ ਜੀ ਉਮਰ ਹੁੰਦੀ ਹੈ ਨਾ, ਜਦੋਂ ਉਸ ਉਮਰ ਦੇ ਵਿੱਚ ਜਦੋਂ ਹਲੇ ਯੰਗ ਜਵਾਨੀ ਜਿਹੜੀ ਹੈਗੀ ਆ ਅਜੇ ਪੂਰੀ ਤਰ੍ਹਾਂ ਮੈਚਿਓਰ ਨਹੀਂ ਹੋਈ ਹੁੰਦੀ, ਉਸ ਉਮਰ ਦੇ ਬੱਚੇ ਬੱਚੀਆਂ ਬਹੁਤ ਬਾਹਰ ਜਾ ਰਹੇ ਆ ਤੇ ਪੜ੍ਹਾਈ ਦੇ ਲਈ ਬਾਹਰ ਜਾ ਕੇ ਆਪਦਾ ਜਿਹੜਾ ਹੈਗਾ ਨੌਕਰੀ ਕੰਮਕਾਰ ਜ਼ਿੰਦਗੀ ਸੈੱਟ ਕਰਨ ਦੇ ਲਈ ਉਹ ਸਾਰਾ ਬਾਹਰ ਨੂੰ ਜਾ ਰਹੇ। ਹੁਣ ਜਦੋਂ ਬਾਹਰ ਜਾਂਦੇ ਆ ਉੱਥੇ ਜਾਂ ਕਈਆਂ ਨੂੰ ਹੋਰ ਕੋਈ ਢੰਗ ਤਰੀਕਾ ਲੱਭਣਾ ਪੈਂਦਾ ਬਾਹਰ ਜਾਣ ਦਾ, ਪੰਜਾਬ ਤੋਂ ਤਾਂ ਹਰੇਕ ਭੱਜ ਜਾਣਾ ਚਾਹੁੰਦਾ ਨਾ। ਖਾਸ ਤੌਰ ਦੇ ਉੱਤੇ ਜਿੰਨੇ ਵੱਡੇ ਅਫਸਰ ਪੁਲਿਸ ਮਹਿਕਮੇ ਦੇ ਜਾਂ ਹੋਰ ਨੌਕਰੀਆਂ ਕਰਨ ਵਾਲੇ ਜਿਹੜੇ ਅਫਸਰ ਆ, ਉਹਨਾਂ ਨੇ ਆਪਦੇ ਨਿਆਣਿਆਂ ਨੂੰ ਇੱਥੋਂ ਕੱਢ ਦੇਣ ਦੀ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਹੋੜ ਆ। ਉਹਦੇ ਕਾਰਨ ਕਈ ਹੋ ਸਕਦੇ ਆ। ਇੱਕ ਤਾਂ ਉਹਨਾਂ ਨੂੰ ਸ਼ਾਇਦ ਇਹ ਹੋਵੇ ਕਿ ਇੱਥੇ ਜੇ ਨਿਆਣੇ ਰਹੇ ਤਾਂ ਸਾਡੀਆਂ ਕਰਤੂਤਾਂ ਪਤਾ ਲੱਗਣਗੀਆਂ। ਮਾਪੇ ਸੋਚਦੇ ਆ ਵੀ ਅਸੀਂ ਬੜੇ ਕੁੱਤੇ ਕੰਮ ਕੀਤੇ ਆ, ਲੋਕਾਂ ਦੇ ਉੱਤੇ ਜ਼ੁਲਮ ਕੀਤੇ ਆ, ਵਧੀਕੀਆਂ ਕੀਤੀਆਂ ਨੇ, ਤੇ ਇਹ ਨਿਆਣੇ ਹੁਣ ਜਦੋਂ ਜਵਾਨ ਹੋ ਜਾਣਗੇ, ਵੱਡੇ ਹੋ ਜਾਣਗੇ ਤੇ ਸਾਡੇ ਲਈ ਔਖੀ ਗੱਲ ਬਣ ਗਈ। ਦੂਜਾ ਉਹਨਾਂ ਨੂੰ ਹੋ ਸਕਦਾ ਸਿਕਿਉਰਿਟੀ ਦੇ ਪੱਖ ਤੋਂ ਲੱਗਦਾ ਹੋਵੇ ਕਿ ਇੱਥੇ ਸਾਨੂੰ ਜਿਨ੍ਹਾਂ ਲੋਕਾਂ ਨੂੰ ਅਸੀਂ ਟੌਰਚਰ ਕੀਤਾ, ਜਿਨ੍ਹਾਂ ਦੇ ਮਾਵਾਂ ਦੇ ਪੁੱਤ ਮਾਰ ਦਿੱਤੇ, ਕੋਈ ਪ੍ਰਤੀਕਿਰਿਆ ਨਾ ਹੋ ਜਾਵੇ। ਤੀਜਾ ਇਹ ਵੀ ਹੈਗੀ ਆ ਗੱਲ ਕਿ ਕਈ ਪੁਲਿਸ ਵਾਲਿਆਂ ਦੇ ਉੱਤੇ ਬੜੇ ਖਤਰਨਾਕ ਮੁਕੱਦਮੇ ਦਰਜ ਹੋਏ ਉਸ ਦੌਰ ਦੇ ਵਿੱਚ, ਤੇ ਆ ਪਿਛਲੇ 7-8 ਸਾਲਾਂ ਤੋਂ ਬਹੁਤਿਆਂ ਕੇਸਾਂ ਦੇ ਵਿੱਚ ਹੁਣ ਫੈਸਲੇ ਆਉਣ ਲੱਗੇ ਆ। ਕਿਉਂਕਿ ਪਹਿਲੋਂ 1990, 91, 92, 93 ਤੱਕ ਜਿਹੜਾ ਕਤਲੇਆਮ ਸਿੱਖਾਂ ਦਾ ਹੋਇਆ, ਉਦੋਂ ਛੇਤੀ ਕੀਤੇ ਤਾਂ ਕੋਈ ਮੁਕੱਦਮਾ ਦਰਜ ਨਹੀਂ ਹੋਣ ਦਿੱਤਾ ਪੁਲਿਸ ਨੇ। ਜੇ ਕਰਵਾਤਾ ਮੁਕੱਦਮਾ ਕਿਸੇ ਨੇ ਦਰਜ ਤੇ ਸਾਡੇ ਪਰਿਵਾਰ ਦੇ ਨਾਲ ਜ਼ੁਲਮ ਹੋਇਆ, ਵਧੀਕੀ ਹੋਈ ਆ, ਸਾਡਾ ਬੱਚਾ ਨਜਾਇਜ਼ ਚੱਕ ਕੇ ਮਾਰਤਾ, ਤਾਂ ਫਿਰ ਉਹਦੇ ਇਹ ਹੋ ਗਿਆ ਕੰਮ ਬਈ ਉਹਦੇ ਮਸਲੇ ਵਿੱਚ ਪੁਲਿਸ ਨੂੰ ਪੂਰੀ ਖੁੱਲ੍ਹ ਸੀ, ਪੁਲਿਸ ਦੀ ਉਦੋਂ ਪੂਰੀ ਚੱਲਦੀ ਸੀ ਤੇ ਪੁਲਿਸ ਵਾਲਿਆਂ ਨੂੰ ਪੂਰੇ ਅਧਿਕਾਰ ਸੀਗੇ ਵੀ ਤੁਸੀਂ ਆਪਦੇ ਮਸਲੇ ਹੱਲ ਕਰਾਉਣ ਲਈ ਜੋ ਮਰਜ਼ੀ ਕਰ ਸਕਦੇ ਹੋ। ਤੇ ਬੜੇ ਵੱਡੇ ਪੱਧਰ ਦੇ ਉੱਤੇ ਉਹਨਾਂ ਲੋਕਾਂ ਤੇ ਵੀ ਜ਼ੁਲਮ ਹੋਏ, ਮੁਕੱਦਮੇ ਵਾਪਸ ਕਰਵਾਉਣ ਦੇ ਲਈ, ਰਿਟਾਂ ਪਟੀਸ਼ਨਾਂ ਵਾਪਸ ਕਰਵਾਉਣ ਦੇ ਲਈ ਜੋ ਕੁਝ ਹੋਇਆ ਉਹ ਵੀ ਇੱਕ ਵੱਖਰਾ ਅਧਿਆਇ ਹੈ। ਤੋ ਇਸ ਤਰੀਕੇ ਨਾਲ ਵੀ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਦੋਂ ਹੋਰ ਜ਼ੁਲਮ ਕਰ ਗਏ। ਮਤਲਬ ਮੰਨ ਲਓ ਇੱਕ ਪੁਲਿਸ ਅਫਸਰ ਨੇ ਕਿਸੇ ਸਿੱਖ ਪਰਿਵਾਰ ਦਾ ਨਜਾਇਜ਼ ਮੁੰਡਾ ਚੱਕ ਕੇ ਮਾਰ ਦਿੱਤਾ, ਉਹਨੂੰ ਇਨਾਮ ਤੇ ਤਰੱਕੀ ਮਿਲ ਗਈ ਤੇ ਬਾਅਦ ਵਿੱਚ ਉਹ ਮੁਕਾਬਲਾ ਜਿਹੜਾ ਝੂਠਾ ਕਹਿ ਕੇ ਉਸ ਪਰਿਵਾਰ ਦੇ ਵਾਰਸਾਂ ਨੇ ਜੇਕਰ ਅਦਾਲਤੀ ਚਾਰਾਜੋਈ ਕੀਤੀ ਤਾਂ ਉਹਨੇ ਆਪਦੇ ਆਪ ਨੂੰ ਬਚਾਉਣ ਦੇ ਲਈ ਬਾਕੀ ਹੋਰ ਪੁਲਿਸ ਮਹਿਕਮੇ ਨਾਲ ਰਲ ਕੇ, ਕਿਉਂਕਿ ਉਦੋਂ ਇੱਕ ਟੀਮ ਦੇ ਰੂਪ 'ਚ ਪੁਲਿਸ ਨੇ ਕੰਮ ਕੀਤਾ ਵੀ ਜੇਕਰ ਇੱਕ ਪੁਲਿਸ ਵਾਲਾ ਫਸ ਗਿਆ, ਫਸ ਰਿਹਾ, ਤਾਂ ਦੂਜੇ ਉਹਨੂੰ ਬਚਾਉਣ ਦੇ ਲਈ ਕਹਿੰਦੇ ਸੀ ਚੱਕ ਦਿਆਂਗੇ ਫੱਟੇ, ਕੋਈ ਚਿੰਤਾ ਨਾ ਕਰ। ਤੇ ਉਹ ਫਿਰ ਉਹਨਾਂ ਨੇ ਹੋਰ ਜ਼ਿਆਦਾ ਵੱਧ ਤੋਂ ਵੱਧ ਕੰਮ ਕਰਨਾ, ਵੱਧ ਤੋਂ ਵੱਧ ਜ਼ਿਆਦਾ ਲੋਕਾਂ ਦਾ ਘਾਣ ਕਰਨਾ, ਬੜਾ ਕੁਛ ਮਤਲਬ ਉਸ ਦੌਰ ਵਿੱਚ ਏਦਾਂ ਵਾਪਰਿਆ। ਤੇ ਉਹ ਫਿਰ ਜਿਹੜਾ ਪਰਿਵਾਰ ਪਰਚਾ ਰਿਟ ਪਟੀਸ਼ਨ ਪਾਈ ਬੈਠਾ ਹੁੰਦਾ ਸੀ, ਉਹਨੂੰ ਕਾਬੂ ਕਰਨ ਦੇ ਲਈ ਜਦੋਂ ਹੋਰ ਵੱਧ ਜ਼ੁਲਮ ਕਰਨਾ ਤਾਂ ਹੋਰ ਜ਼ਿਆਦਾ ਜਿਹੜਾ ਮੁਕੱਦਮੇ ਬਣ ਜਾਣੇ, ਕਿਉਂਕਿ ਜ਼ੁਲਮ ਕਰਕੇ ਹੀ ਕਿਸੇ ਦਾ ਤੁਸੀਂ ਮੂੰਹ ਬੰਦ ਕਰ ਸਕਦੇ ਹੋ ਜਾਂ ਰਿਸ਼ਵਤਾਂ ਦੇਣੀ ਆ। ਇਹ ਜਿਹੜਾ ਉਸ ਦੌਰ ਵਿੱਚ ਫਿਰ ਵੀ ਕੁਝ ਲੋਕ ਡਟੇ ਰਹੇ ਆਪਦੇ ਵਾਰਸਾਂ, ਆਪਦੇ ਬੰਦਿਆਂ ਦੇ ਲਈ,
ਤੇ ਹੁਣ ਪੂਰਾ ਉਹਨਾਂ ਨੇ ਆਪਦੀ ਮਿਹਨਤ ਕੀਤੀ ਕਿ ਅਸੀਂ ਆਪਦੇ ਵਾਰਸਾਂ ਦਾ ਹੱਕ ਲੈਣਾ, ਇਨਸਾਫ ਲੈਣਾ। ਤੇ ਉਹ ਇਨਸਾਫ ਦੀ ਲੜਾਈ ਇਹ ਇੰਨੇ ਜੋਗੇ ਤਾਂ ਸੀਗੇ ਹੀ ਨਾ ਪੁਲਿਸ ਮਹਿਕਮੇ ਵਾਲੇ ਵੀ ਉਹਨੂੰ ਵੱਧ ਤੋਂ ਵੱਧ ਲਮਕਾਈ ਸਕਦੇ। ਤੇ ਕਈ ਕੇਸ 15-15, 20-20 ਸਾਲ, 25-25 ਸਾਲ ਵੀ ਮਤਲਬ ਲੰਘ ਗਏ। ਤੇ ਹੁਣ 1990-91 ਵਿੱਚ ਦਰਜ ਹੋਏ ਮੁਕੱਦਮਿਆਂ ਦੇ ਫੈਸਲੇ ਜਿਹੜੇ ਨੇ ਉਹ ਹੋਣ ਲੱਗੇ। ਕਈਆਂ ਜੇ ਤਾਂ ਹਜੇ ਚਾਰਾਂ ਜੋ ਹੀ ਕਾਨੂੰਨੀ ਕਾਰਵਾਈ ਹੁਣ ਸ਼ੁਰੂ ਹੋਈ ਹੈ ਪਿਛਲੇ 2-4 ਸਾਲਾਂ 'ਚ। ਤੇ ਜਦੋਂ ਉਦੋਂ ਮਾਹੌਲ ਹੋਰ ਸੀ, ਲੋਕ ਦਹਿਸ਼ਤ ਜ਼ਿਆਦਾ ਸੀ, ਤੇ ਹੁਣ ਜ਼ਮਾਨਾ ਬਦਲ ਗਿਆ, ਕਾਫੀ ਫਰਕ ਪੈ ਗਿਆ। ਤੇ ਹੁਣ ਲੋਕ ਗਵਾਹੀਆਂ ਵੀ ਦੇਣ ਆਉਂਦੇ ਆ ਤੇ ਸਾਰੀ ਗੱਲ ਜਿਹੜੀ ਆ ਔਖੀ ਬਣਦੀ ਜਾਂਦੀ ਆ। ਤੇ ਬਹੁਤ ਜ਼ਿਆਦਾ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਹੋਈਆਂ। ਜਦੋਂ ਮੈਂ KPS ਗਿੱਲ ਪੰਜਾਬ ਦਾ ਬੁੱਚੜ ਕਿਤਾਬ ਲਿਖੀ ਆ, ਉਹਦੇ ਵਿੱਚ ਲਿਸਟਾਂ ਛਾਪੀਆਂ। ਇੱਕ ਤਾਂ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਲਿਸਟ ਛਾਪੀ ਆਪਾਂ ਜਿਨ੍ਹਾਂ ਨੂੰ ਭਾਰਤੀ ਹਕੂਮਤੀ ਤੰਤਰ ਨੇ ਮੁਜਰਮ ਮੰਨ ਕੇ ਕਿ ਇਹਨਾਂ ਨੇ ਵਾਕਿਆ ਹੀ ਵਧੀਕੀਆਂ ਕੀਤੀਆਂ, ਜ਼ੁਲਮ ਕੀਤਾ, ਲੋਕਾਂ ਦੇ ਪੁੱਤ ਚੱਕ ਕੇ ਬੇਦੋਸ਼ੇ ਮਾਰੇ ਆ। ਤੇ ਉਹਨਾਂ ਨੂੰ ਦੋਸ਼ੀ ਮੰਨ ਕੇ ਉਹਨਾਂ ਨੂੰ ਸਜ਼ਾਵਾਂ ਸੁਣਾਈਆਂ। ਇੱਕ ਤਾਂ ਉਹਨਾਂ ਦੀ ਆਪਾਂ ਲਿਸਟ ਛਾਪੀ। ਇੱਕ ਉਹਨਾਂ ਪੁਲਿਸ ਅਧਿਕਾਰੀਆਂ ਦੀ ਲਿਸਟ ਵਾ ਜਿਨ੍ਹਾਂ ਦੇ ਗਲਤ ਰਵੱਈਏ ਕਰਕੇ ਜਾਂ ਉਹਨਾਂ ਦੀਆਂ ਕਰਤੂਤਾਂ ਹੀ ਇਹੋ ਜਿਹੀਆਂ ਸਾਬਤ ਹੋ ਗਈਆਂ ਕਿ ਫਿਰ ਜਿਹੜਾ ਮਹਿਕਮੇ ਨੇ ਉਹਨਾਂ ਨੂੰ ਅਹੁਦਿਆਂ ਤੋਂ ਹੇਠਾਂ ਲਾਇਆ। ਇਹ ਜਿਹੜੇ 400-500 ਪੁਲਿਸ ਮੁਲਾਜ਼ਮ ਆ ਉਹਨਾਂ ਦੀਆਂ ਲਿਸਟਾਂ ਤਾਂ ਚਲੋ ਜੋ ਸਾਨੂੰ ਅਵੇਲੇਬਲ ਹੋਈਆਂ, ਜਿਵੇਂ ਜਿੰਨੀ ਕੁ ਆਪਣੇ ਸਮਰੱਥਾ ਸੀ ਆਪਾਂ ਕੀਤਾ। ਆਪਣੇ ਕੋਲ ਇੱਕ ਬਹੁਤ ਵੱਡਾ ਜੁਗਾੜ ਤਾਂ ਹੈ ਨਹੀਂ। ਤੇ ਉਹ ਬਹੁਤ ਉਦੋਂ ਉਸ ਗੱਲ ਤੇ ਵੀ ਸਾਨੂੰ ਬੜਾ ਹੋਇਆ ਵੀ ਕਮਾਲ ਆ, ਇੰਨੇ ਵੱਡੇ ਭਿਆਨਕ ਜ਼ੁਲਮੀ ਹਕੂਮਤ ਦੇ ਸਾਹਮਣੇ ਵੀ ਲੋਕਾਂ ਨੇ ਇਨਸਾਫ ਦੀ ਲੜਾਈ ਡਟ ਕੇ ਲੜੀ ਤੇ ਬੁੱਚੜਾਂ ਨੂੰ ਸਜ਼ਾਵਾਂ ਕਰਵਾਈਆਂ ਜਿਨ੍ਹਾਂ ਨੇ KPS ਗਿੱਲ ਦੀ ਕਮਾਂਡ ਹੇਠ ਦਿੱਲੀ ਦਰਬਾਰ ਦੇ ਇਸ਼ਾਰੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਤੇ ਜਦੋਂ ਸਜ਼ਾਵਾਂ ਹੋਣ ਲੱਗੀਆਂ ਨੇ ਜਾਂ ਲੋਕਾਂ ਨੂੰ ਥੋੜਾ ਜਿਹਾ ਸਕੂਨ ਮਿਲਣ ਲੱਗਿਆ, ਉਦੋਂ ਫਿਰ ਪੁਲਿਸ ਦੇ ਹੱਕ ਵਿੱਚ ਸਰਕਾਰਾਂ ਨੇ ਵੀ ਆਉਣਾ ਹੀ ਹੁੰਦਾ। ਸੋ ਜਿਹੜੀ ਕੈਪਟਨ ਦੀ ਸਰਕਾਰ ਆ ਇਹਨੇ ਤਾਂ ਕਾਫੀ ਕੰਮ ਕੀਤਾ, ਬਾਦਲ ਨੇ ਵੀ ਘੱਟ ਨਹੀਂ ਸੀ ਕੀਤਾ। ਜਿਹੜੇ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ ਨੇ ਉਹਨਾਂ ਪੁਲਿਸੀਆਂ ਨੂੰ ਜਾਣੀ ਕਿ ਫਿਰ ਉਹਨਾਂ ਦੀ ਸਜ਼ਾ ਜਿਹੜੀ ਆ ਮਾਫ ਕਰਨ ਦੇ ਲਈ, ਉਹਨਾਂ ਨੂੰ ਜੇਲ੍ਹਾਂ ਤੋਂ ਕੱਢਣ ਦੇ ਲਈ ਬਹੁਤ ਕੁਝ ਕੀਤਾ ਗਿਆ। ਤੇ ਇਸ ਤਰੀਕੇ ਦੇ ਨਾਲ ਜਦੋਂ ਪੁਲਿਸ ਵਾਲਿਆਂ ਨੂੰ ਹੁਣ ਸਜ਼ਾਵਾਂ ਹੋਣ ਲੱਗੀਆਂ ਨੇ ਤਾਂ ਬਹੁਤ ਜ਼ਿਆਦਾ ਪੁਲਿਸ ਵਾਲਿਆਂ ਨੇ ਇਹ ਸੋਚਿਆ ਕਿ ਆਪਾਂ ਆਪਦੇ ਨਿਆਣੇ ਤਾਂ ਬਾਹਰ ਕੱਢ ਦਈਏ। ਸੋ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਜ਼ੁਲਮ ਕੀਤੇ ਆ, ਜਿਨ੍ਹਾਂ ਤੇ ਮੁਕੱਦਮੇ ਚੱਲਦੇ ਆ, ਉਹਨਾਂ ਨੇ ਆਪਦੇ ਨਿਆਣੇ ਬਾਹਰ ਕੱਢੇ। ਹੁਣ ਇਹ ਨਿਆਣੇ ਇੱਥੋਂ ਤਾਂ ਬਾਹਰ ਕੱਢ ਲਏ, ਪਰ ਬਾਹਰ ਉਹ ਜਿਸ ਮਾਹੌਲ ਵਿੱਚ ਗਏ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਮੁਲਕਾਂ 'ਚ, ਉੱਥੇ ਮਨੁੱਖੀ ਹੱਕਾਂ ਦੀ ਗੱਲ ਹੁੰਦੀ ਆ। ਉੱਥੇ ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਦਿਹਾੜੇ ਜਿਹੜੇ ਨੇ ਉਹ ਮਨਾਏ ਜਾਂਦੇ ਆ। ਤੇ ਉੱਥੇ ਉਹ ਜਦੋਂ ਦੇਖਦੇ ਆ ਕਿ ਕਿਉਂਕਿ ਹੁਣ ਉਮਰ ਉਹਨਾਂ ਦੀ ਉਹ ਆ ਜਿੱਥੇ ਉਹਨਾਂ ਨੂੰ ਆਲੇ ਦੁਆਲੇ ਵਿੱਚ ਸੱਚ ਦਾ ਅਹਿਸਾਸ ਆ ਜਿਹੜਾ, ਕਿਉਂਕਿ ਜਵਾਨੀ ਦੇ ਜਜ਼ਬੇ ਬੜੇ ਪਵਿੱਤਰ ਜਿਹੇ ਹੁੰਦੇ, ਉਸ ਉਮਰ ਦੇ ਜਜ਼ਬੇ ਬੜੇ ਪਾਕ ਪਵਿੱਤਰ ਹੁੰਦੇ ਆ। ਤੇ ਜਦੋਂ ਉਹ ਆਲੇ ਦੁਆਲੇ ਚੋਂ ਦੇਖਦੇ ਆ ਕਿ ਜਿਨ੍ਹਾਂ ਲੋਕਾਂ ਨੂੰ ਸਾਡੇ ਪਰਿਵਾਰਾਂ ਨੇ, ਸਾਡੇ ਮੇਰੇ ਪਾਪਾ ਨੇ ਜਾਂ ਮੇਰੇ ਮਾਮੇ ਨੇ ਜਾਂ ਨਾਨੇ ਨੇ ਜਾਂ ਕਿਸੇ ਹੋਰ ਨੇ ਚੋਟੀ ਦਾ ਦਹਿਸ਼ਤਗਰਦ ਕਹਿ ਕੇ ਕਤਲ ਕੀਤਾ ਹੋਇਆ, ਅਸਲ ਵਿੱਚ ਉਹ ਕੁਝ ਹੋਰ ਕਹਾਣੀ ਆ। ਇਹ ਤਾਂ ਮਨੁੱਖੀ ਹੱਕਾਂ ਦੇ ਕਤਲੇਆਮ ਦੀ, ਸਿੱਖਾਂ ਦੀ ਨਸਲਕੁਸ਼ੀ ਦੀ ਦਾਸਤਾਨ ਆ। ਹੁਣ ਬਾਹਰ ਗਏ ਹੋਏ ਪੁਲਿਸੀਆਂ ਦੇ, ਬੁੱਚੜ ਪੁਲਿਸੀਆਂ ਦੇ ਨਿਆਣਿਆਂ ਨੂੰ, ਕੁੜੀਆਂ ਮੁੰਡਿਆਂ ਨੂੰ, ਕਈਆਂ ਨੂੰ ਤਾਂ ਦੁਵਿਧਾ ਬੜੀ ਪੈਂਦੀ ਆ। ਉਹ ਕਹਿੰਦੇ ਆ ਵੀ ਸਾਡੇ ਘਰ ਦੇ ਠੀਕ ਸੀ, ਆਹ ਜਿਹੜਾ ਕੁਛ ਅਸੀਂ ਹੁਣ ਦੇਖ ਰਹੇ ਹਾਂ ਵੀ ਇਹ ਠੀਕ ਆ। ਕਿਉਂਕਿ ਸਿੱਖ ਕੌਮ ਨੇ ਬੇਸ਼ੱਕ ਕਈ ਮੋਰਚਿਆਂ ਤੇ ਮਾਰ ਖਾਧੀ ਆ, ਪਰ ਇੱਕ ਮੋਰਚੇ ਉੱਤੇ ਆਪਾਂ ਬੜੇ ਸਫਲਤਾ ਨਾਲ ਆਪਾਂ ਆਪਦੇ ਦੁੱਖਾਂ ਦਰਦਾਂ ਦੀ ਦਾਸਤਾਨ ਸਾਰੇ ਸੰਸਾਰ ਵਿੱਚ ਖੰਡਾਉਣ 'ਚ ਬੜੇ ਆਪਾਂ ਕਾਮਯਾਬ ਰਹੇ। ਤੋ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕਾਂ ਦੀ ਗੱਲ ਜਦੋਂ ਚੱਲਦੀ ਆ ਤਾਂ ਉੱਥੇ ਜਿਹੜੇ ਫੈਕਟ ਆਪਾਂ ਪੇਸ਼ ਕਰਦੇ ਆ ਨਾ, ਆਪਣੀ ਕੌਮ ਦੇ ਬੰਦੇ ਪੇਸ਼ ਕਰਦੇ ਆ, ਉਹ ਫਿਰ ਉਹਨਾਂ ਬੁੱਚੜ ਪੁਲਿਸੀਆਂ ਦੇ ਨਿਆਣਿਆਂ ਨੂੰ ਬੜੀ ਬਿਪਤਾ ਪੈਂਦੀ ਆ ਵੀ ਸਾਡੇ ਘਰ ਦੇ ਤਾਂ ਕਹਿੰਦੇ ਸੀ ਇਹ ਬੜਾ ਮਾੜਾ ਸੀਗਾ ਬੰਦਾ, ਤੇ ਇੱਥੇ ਤਾਂ ਇਹਦੀ ਫੋਟੋ ਲੱਗੀ ਹੋਈ ਆ ਕਿ ਇਹ ਬੰਦੇ ਨੂੰ ਪੁਲਿਸ ਨੇ ਬੇਦਰਦੀ ਨਾਲ ਤਸੀਹੇ ਦੇ ਕੇ ਇਹਨੂੰ ਮਾਰ ਦਿੱਤਾ। ਤੇ ਇਹ ਇੱਕ ਆਮ
ਗੁਰਸਿੱਖ ਸੀ ਜਿਹਦਾ ਕੋਈ ਕਸੂਰ ਨਹੀਂ ਸੀ, ਸੋ ਬੇਦੋਸ਼ੇ ਲੋਕਾਂ ਦੇ ਕਾਤਲ ਨੇ ਸਾਡੇ ਘਰ ਦੇ। ਸੋ ਇਦਾਂ ਹੀ ਕਈ ਜਿਹੜੇ ਹੈਗੇ ਆ ਪੁਲਿਸ ਵਾਲਿਆਂ ਦੇ ਨਿਆਣੇ, ਉਹ ਉੱਥੇ ਬਾਹਰ ਜਾ ਕੇ ਉਹਨਾਂ ਲੋਕਾਂ 'ਚ, ਉਹਨਾਂ ਜਥੇਬੰਦੀਆਂ 'ਚ, ਉਹਨਾਂ ਸੰਸਥਾਵਾਂ ਦੇ ਵਿੱਚ ਐਕਟਿਵ ਹੋ ਗਏ, ਜਿਹੜੀਆਂ ਸੰਸਥਾਵਾਂ ਸਿੱਖਾਂ ਦੇ ਅਤੇ ਸਿੱਖੀ ਦੇ ਉਲਟ ਜੋ ਵਰਤਾਰਾ ਇੱਥੇ ਚੱਲਿਆ, ਜੋ ਮਨੁੱਖਤਾ ਦਾ ਘਾਣ ਹੋਇਆ ਭਾਰਤ ਵਿੱਚ, ਉਹਦੇ ਲਈ ਉੱਥੇ ਕੰਮ ਕਰਦੀਆਂ ਨੇ। ਸੋ ਕਈ ਇਹੋ ਜਿਹੇ ਪੁਲਿਸ ਵਾਲੇ ਵੀ ਨੇ ਇੱਥੇ ਜਿਨ੍ਹਾਂ ਨੇ ਬੜੇ ਜ਼ੁਲਮ ਕੀਤੇ, ਪਰ ਹੁਣ ਉਹ ਚੋਰੀ ਛਪੋਰੀ ਜਾਂ ਕਿਸੇ ਤਰੀਕੇ ਨਾਲ ਆਪਦੇ ਪਾਪ ਧੋਣ ਦੇ ਲਈ ਕਹਿੰਦੇ ਅਸੀਂ ਚਲੋ ਅਖੰਡ ਪਾਠ ਹੀ ਕਰਾ ਲੈਂਦੇ ਆ, ਅਸੀਂ ਕਿਸੇ ਦਾ ਗਰੀਬ ਦਾ ਭਲਾ ਕਰ ਦਿੰਦੇ ਆ। ਮੈਨੂੰ ਕਈਆਂ ਨੇ ਦੱਸਿਆ ਜੀ ਉਹ ਫਲਾਨਾ ਪੁਲਿਸੀਆ, ਤੁਸੀਂ ਉਹਦਾ ਨਾਂ ਲਿਆ ਹੋਇਆ, ਉਹਨੂੰ ਤਾਂ ਸਾਡੇ ਇਲਾਕੇ ਦੇ ਵਿੱਚ ਬੜਾ ਧਰਮੀ ਕਰਮੀ ਮੰਨਿਆ ਜਾਂਦਾ, ਤੇ ਹੁਣ ਤਾਂ ਉਹਨੇ ਅੰਮ੍ਰਿਤ ਵੀ ਛਕ ਲਿਆ, ਹੁਣ ਤਾਂ ਜੀ ਉਹ ਫਲਾਨਾ ਜਿਹੜਾ ਹੈਗਾ ਉਹ ਸ਼ਹੀਦ ਪਰਿਵਾਰਾਂ ਦੇ ਲਈ ਜਿਹੜਾ ਹੈਗਾ ਫਲਾਨੇ ਰਾਹੀਂ ਦਸਵੰਧ ਵੀ ਕੱਢਦਾ। ਸੋ ਇਦਾਂ ਦੇ ਵੀ ਲੋਕ ਕਈ, ਕਿਉਂਕਿ ਇਹ ਸਾਰਾ ਕੁਝ ਹੀ ਧਰਤੀ ਉੱਤੇ ਚੱਲਦਾ ਰਹਿੰਦਾ। ਪਰ ਮੋਟੇ ਤੌਰ ਤੇ ਗੱਲ ਇਹੀ ਆ ਕਿ ਉਹਨਾਂ ਨੂੰ ਉਹਨਾਂ ਦੇ ਪਾਪ ਆ ਜਿਹੜੇ, ਉਹਨਾਂ ਦੇ ਜਿਹੜੇ ਜ਼ੁਲਮ ਨੇ, ਉਹ ਟਿਕਣ ਨਹੀਂ ਦੇ ਰਹੇ। ਤੇ ਹੁਣ ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਆ, ਉਹਨਾਂ ਜ਼ਾਲਮਾਂ ਦੀ ਜਿਹੜੀ ਆਪਦੀ ਅਗਲੀ ਪੋਸਟ ਲਈ ਜ਼ੁਲਮੇ ਕੀਤੇ, ਉਹ ਹੁਣ ਫੋਨ ਕਰਕੇ ਜਦੋਂ ਲੜਦੇ ਆ, ਕਿਉਂ ਬਹਿਸਦੇ ਨੇ ਕਿ ਪਾਪਾ ਤੁਸੀਂ ਕਿਉਂ ਇੰਨਾ ਗਲਤ ਕੀਤਾ, ਕੀ ਤੁਹਾਨੂੰ ਲੋੜ ਸੀ? ਜੇਕਰ ਕੋਈ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਤੁਹਾਡੀ ਡਿਊਟੀ ਸੀ, ਜੇਕਰ ਕੋਈ ਕਿਸੇ ਨੇ ਕ੍ਰਾਈਮ ਕਰਤਾ, ਤੁਸੀਂ ਉਹਦੇ ਸਾਰੇ ਟੱਬਰ ਨੂੰ ਚੱਕ ਲਿਆਂਦਾ, ਉਹਨਾਂ ਦੀਆਂ ਧੀਆਂ ਭੈਣਾਂ ਥਾਣੇ 'ਚ ਲਿਆਂਦੀਆਂ ਤੁਸੀਂ ਚੱਕ ਕੇ, ਔਰ ਥਾਣੇ ਦੇ ਵਿੱਚ ਕਈ ਰੇਪ ਹੋਏ ਨੇ, ਤੁਸੀਂ ਉਦੋਂ ਮੌਕੇ ਦੇ SHO ਸੀ, ਤੇ ਤੁਹਾਡੇ ਥਾਣੇ ਦੇ ਵਿੱਚ ਲਿਆ ਕੇ ਕਿਉਂ ਇਦਾਂ ਹੋਇਆ? ਤੁਸੀਂ ਕੈਟਾਂ ਦੇ ਗਰੁੱਪ ਵਾਕਈ ਬਣਾਏ ਸੀ ਪਾਪਾ? ਇਦਾਂ ਦੀਆਂ ਗੱਲਾਂ ਜਦੋਂ ਨਿਆਣੇ ਕਰਦੇ ਨੇ, ਉਦੋਂ ਫਿਰ ਇਹਨਾਂ ਲੋਕਾਂ ਦੇ ਹੋਸ਼ ਉੱਡ ਜਾਂਦੇ ਆ ਵੀ ਅਸੀਂ ਹੁਣ ਕੀ ਜਵਾਬ ਦਈਏ। ਉਦੋਂ ਤਾਂ ਖਾਕੀ ਵਰਦੀ ਦੀ ਜਿਹੜੀ ਹੈਂਕਰ ਸੀ ਤੇ ਦਿੱਲੀ ਦਰਬਾਰ ਦਾ ਥਾਪੜਾ ਜਿਹੜਾ SHO ਆ, ਉਹਨੂੰ ਲੱਗਦਾ ਸੀ ਕਿ DSP ਮੇਰੇ ਵੱਲ ਆ, ਮੈਂ ਦੁਨੀਆ ਤੋਂ ਕੀ ਲੈਣਾ। DSP ਨੂੰ ਲੱਗਦਾ ਸੀ SSP ਦਾ ਥਾਪੜਾ ਸਿਰ ਤੇ ਚਾਹੀਦਾ, ਆਪਾਂ ਤਾਂ ਰੱਬ ਨੂੰ ਕੁਝ ਨਹੀਂ ਸਮਝਦੇ। SSP ਕਹਿੰਦਾ ਸੀਗਾ ਲੈ ਜਦੋਂ ਆਪਣੀ KPS ਗੱਲ ਨਾਲ ਸਿੱਧੀ ਗੱਲ ਆ, ਆਪਾਂ ਕਿਸੇ ਨੂੰ ਕੀ ਸਮਝਦੇ। ਉਦੋਂ ਤਾਂ ਇਹਨਾਂ ਲੋਕਾਂ ਨੇ ਕਿਸੇ ਨੂੰ ਕੁਝ ਨਹੀਂ ਸਮਝਿਆ। ਪਰ ਰਿਟਾਇਰ ਹੋਣ ਤੋਂ ਬਾਅਦ ਜਿਸ ਔਲਾਦ ਲਈ ਇਹ ਜ਼ੁਲਮ ਕਰਦੇ ਰਹੇ, ਅੱਜ ਉਹਦੇ ਸਾਹਮਣੇ ਅੱਖਾਂ ਨੀਵੀਆਂ ਕਰਨੀਆਂ ਪੈਂਦੀਆਂ। ਤੇ ਮੈਂ ਇਸ ਗੱਲ ਦੇ ਉੱਤੇ, ਇਸ ਨੁਕਤੇ ਦੇ ਉੱਤੇ ਆਪਣੀ ਕੌਮ ਦਾ ਧਿਆਨ ਲਿਆਉਣਾ ਚਾਹੁੰਦਾ ਕਿ ਬੜੀ ਵੱਡੀ ਮੱਲ ਮਾਰੀ ਆ ਜੋ ਆਪਾਂ ਮਨੁੱਖੀ ਹੱਕਾਂ ਦੀ ਦਾਸਤਾਨ ਦੁਨੀਆ ਸਾਹਮਣੇ ਪੇਸ਼ ਕੀਤੀ ਆ, ਪਰ ਅਜੇ ਵੀ ਹੋਰ ਵਕਤ ਵਾ, ਹੋਰ ਜ਼ਿਆਦਾ ਸਾਨੂੰ ਮਿਹਨਤ ਕਰਨੀ ਚਾਹੀਦੀ ਆ। ਜੋ ਜ਼ੁਲਮ ਹੋਇਆ ਉਹ ਜ਼ੁਲਮ ਦੁਨੀਆ ਦੇ ਸਾਹਮਣੇ ਉਹਨੂੰ ਵੱਡੇ ਲੈਵਲ ਦੇ ਉੱਤੇ, ਮਤਲਬ ਇਸ ਤਰ੍ਹਾਂ ਦਾ ਹੋਵੇ ਕਿ ਹਰ ਘਰ ਦੇ ਵਿੱਚ ਉਹ ਸੀਡੀਆਂ, ਉਹ ਕਿਤਾਬਾਂ, ਉਹ ਲਿਟਰੇਚਰ ਪਿਆ ਹੋਵੇ, ਤੇ ਜਿਹੜੇ ਬੁੱਚੜਾਂ ਦੇ ਨਿਆਣੇ ਨੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਸ਼ਰਮ ਆਵੇ, ਤੇ ਆਪਦੇ ਯਾਰ ਦੋਸਤ ਨੂੰ, ਕੋਈ ਕੁੜੀ ਆ ਜਿਹੜੀ ਕਿਸੇ ਬੁੱਚੜ ਤੇ ਜ਼ਾਲਮ ਪੁਲਿਸੀਏ ਦੀ, ਉਹ ਆਪਦੀ ਸਹੇਲੀ ਨੂੰ ਜ਼ਰੂਰ ਇਹ ਗੱਲ ਕਵੇ ਕਿ ਮੈਨੂੰ ਮੇਰੇ ਪਿਓ ਦੇ ਉੱਤੇ ਸ਼ਰਮ ਆਉਂਦੀ, ਮੇਰੇ ਪਿਓ ਨੇ ਕਿੰਨੀ ਜ਼ਿਆਦਾ ਮਾੜੀ ਕੀਤੀ ਆ ਲੋਕਾਂ ਦੇ ਨਾਲ, ਮੈਨੂੰ ਸ਼ਰਮ ਆਉਂਦੀ। ਇਵੇਂ ਹੀ ਜਿਹੜੇ ਮੁੰਡੇ ਨੇ ਉਹਨਾਂ ਨੂੰ ਇਹ ਲੱਗੇ ਕਿ ਮੈਂ ਤਾਂ ਯਾਰ ਆਪਦੇ ਵਿਆਹ ਦੇ ਉੱਤੇ ਚਾਹੁੰਦਾ ਹੀ ਨਹੀਂ ਵੀ ਮੇਰਾ ਪਿਓ ਆਵੇ, ਮਤਲਬ ਇੰਨਾ ਮਾੜਾ ਹੈਗਾ। ਤੋ ਇਹ ਜਿੰਨਾ ਟਾਈਮ ਇਹ ਮਾਹੌਲ ਨਹੀਂ ਬਣਦਾ, ਜਿੰਨਾ ਟਾਈਮ ਇਹ ਗੱਲ ਨਹੀਂ ਬਣਦੀ, ਉਹਨਾਂ ਟਾਈਮ ਸਾਡੀ ਜਿਹੜੀ ਸਾਰੀ ਜਿਹੜੀ ਅਸੀਂ ਗੱਲ ਕਹਿੰਦੇ ਆ ਕਿ ਸਾਡੇ ਉੱਤੇ ਜ਼ੁਲਮ ਹੋਇਆ, ਇਹ ਜ਼ੁਲਮ ਦੀ ਦਾਸਤਾਨ ਜਿਹੜੀ ਆ ਉਹ ਅਧੂਰੀ ਰਹਿਣੀ ਹੈ। ਇਹਨਾਂ ਲੋਕਾਂ ਨੂੰ ਇਹਨਾਂ ਦੇ ਕੀਤੇ ਹੋਏ ਪਾਪਾਂ ਦਾ ਅਹਿਸਾਸ ਜਿਹੜਾ ਹੈ, ਉਹਦਾ ਬੋਝ ਇਹਨਾਂ ਨੂੰ ਸੌਣ ਨਾ ਦੇਵੇ। ਰਾਤਾਂ ਨੂੰ ਉੱਠ ਕੇ ਇਹਨਾਂ ਨੂੰ ਮਤਲਬ ਭਾਜਣਾ ਪੈਣ ਵੀ ਕਿੱਥੇ ਆ। ਤੇ ਬੜੇ ਨੇ ਜਿਹੜੇ ਕਈਆਂ ਦੀਆਂ ਸਾਡੇ ਕੋਲੇ ਕਹਾਣੀਆਂ ਆਉਂਦੀਆਂ ਨੇ ਵੀ ਉਹ ਤਾਂ ਜੀ ਹੁਣ ਐ ਆ ਤੇ ਉਹ ਆ, ਪਰ ਉਹਨਾਂ ਦਿਨਾਂ ਦੇ ਵਿੱਚ ਮਾਵਾਂ ਦੇ ਪੁੱਤ ਚੱਕ ਕੇ ਮਾਰਨੇ, ਘਰਾਂ 'ਚ ਸੱਥਰ ਵਿਛਾਉਣੇ, ਤੇ ਫੁਗਰੀ ਬੜੀ ਚੜੀ ਹੁੰਦੀ ਸੀ ਵੀ ਅਸੀਂ ਬੜੇ ਬੰਬ, ਬੜੀ ਵੱਡੀ ਤੋਪ। ਤੋ ਇਹ ਜਿਹੜੇ ਪੁਲਿਸ ਵਾਲਿਆਂ ਨੇ ਉਹਨਾਂ ਦਿਨਾਂ 'ਚ ਇਹ ਸਾਰਾ ਕੁਝ ਕੀਤਾ, ਉਹਨਾਂ ਦੇ ਵਾਰਸਾਂ ਨੂੰ ਕਿਵੇਂ ਆਪਾਂ ਸੱਚਾਈ ਦਾ ਅਹਿਸਾਸ ਕਰਵਾਈਏ ਤੇ ਕਿਵੇਂ ਉਹਨਾਂ ਦੇ ਵਾਰਸਾਂ ਨੂੰ ਪੰਥ ਵਾਲੇ ਪਾਸੇ ਆਉਣ ਲਈ ਪ੍ਰੇਰਨਾ ਦਈਏ, ਇਹ ਸਾਡੇ ਬੜੇ ਵੱਡੇ ਫਰਜ਼ ਨੇ। ਤੇ ਕਈ ਸਾਡੇ ਭੈਣ ਭਰਾਵਾਂ ਨੂੰ ਇਹ ਗੱਲ ਅਜੀਬ ਜੀ ਲੱਗ ਸਕਦੀ ਆ, ਪਰ ਆਪਾਂ ਜਾਣਦੇ ਹਾਂ ਕਿ ਸਾਡੇ ਧਰਮ ਦਾ ਫਲਸਫਾ ਕੁਛ ਇਹੋ ਜਿਹਾ ਹੀ ਹੈ
ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਮਸਲਾ ਗਿਆ ਤਾਂ ਉੱਥੇ ਇਹ ਗੱਲ ਵੀ, ਇਹ ਨੁਕਤਾ ਵੀ ਉੱਥੇ ਉਠਾਇਆ ਸੀ ਬਈ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਆ। ਜਦੋਂ ਮਲੇਰਕੋਟਲੇ ਵਾਲੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਨਵਾਬ ਨੂੰ ਕਿਹਾ ਵੀ ਤੂੰ, ਤੇਰਾ ਭਰਾ ਮਾਰਤਾ ਸੀ ਲੜਾਈ ਦੇ ਵਿੱਚ, ਇਹਨਾਂ ਨੇ ਗੁਰੂ ਸਾਹਿਬ ਦੇ ਨਾਲ ਜੰਗ ਦੇ ਵਿੱਚ ਮਰ ਗਿਆ ਸੀ, ਤੇ ਤੂੰ ਬਦਲਾ ਲੈ ਲਾ ਇਹਨਾਂ ਨਿਆਣਿਆਂ ਤੋਂ, ਇਹਨਾਂ ਦਾ ਜੋ ਕਰਨਾ ਕਰ ਲਾ ਤੂੰ। ਸਾਹਿਬਜ਼ਾਦਿਆਂ ਦੇ ਬਾਰੇ ਗੱਲ ਕਹੀ ਤਾਂ ਉਹਨੇ ਜਿਹੜੀ ਗੱਲ ਕਹੀ, ਉਹ ਸ਼ਹੀਦਾਨ ਵਫਾ ਜਿਹੜਾ ਜੋਗੀ ਅੱਲਾ ਯਾਰ ਖਾਨ ਨੇ ਜਿਵੇਂ ਲਿਖਿਆ, ਉਹਦੇ ਵਿੱਚ ਕਹਿੰਦਾ ਵੀ ਖੁਦਾ महफूज रखे हमें ऐसे पाप से, बदला लेना होगा तो लेंगे इनके बाप से। ਵੀ ਇਹਨਾਂ ਮਾਸੂਮ ਬੱਚਿਆਂ ਨਾਲ ਮੇਰਾ ਕਾਹਦਾ ਮਸਲਾ, ਮੇਰਾ ਭਰਾ ਜੰਗ 'ਚ ਠੀਕ ਆ, ਉਹ ਮਾਰਿਆ ਗਿਆ ਤੇ ਮੈਂ ਉਹਦੀ ਜਿਹੜੀ ਗੱਲਬਾਤ ਆ ਉਹ ਜਿੱਥੇ ਹੋਈ ਆ ਉਵੇਂ ਕਰੂੰਗਾ, ਇਹਨਾਂ ਨਿਆਣਿਆਂ ਨਾਲ ਤਾਂ ਕੋਈ ਮਸਲਾ ਨਹੀਂ। ਤੇ ਅੱਜ ਤੱਕ ਆਪਣੀ ਕੌਮ ਉਸ ਹਾਂ ਦੇ ਨਾਅਰੇ ਨੂੰ ਭੁੱਲੀ ਨਹੀਂ ਹੈ। ਉਵੇਂ ਹੀ ਜਿਹੜੇ ਪੁਲਸੀਆਂ ਦੇ ਨਿਆਣੇ ਆਪਦੇ ਬਾਪ ਨੂੰ ਠੀਕ ਮੰਨਦੇ ਆ, ਜਿਹੜੇ ਬੁੱਚੜਾਂ ਦੇ ਨਿਆਣੇ ਉਸ ਬੁੱਚੜਪੁਣੇ ਦੀ ਵਕਾਲਤ ਕਰਦੇ ਆ, ਉਹਨਾਂ ਦੀ ਤਾਂ ਚਲੋ ਗੱਲ ਵੱਖਰੀ ਹੈ। ਪਰ ਜਿਹੜੇ ਇਹ ਕਹਿੰਦੇ ਆ ਕਿ ਸਾਡੇ ਪਿਓ ਨੇ, ਸਾਡੇ ਮਾਮੇ ਨੇ, ਸਾਡੇ ਚਾਚੇ ਨੇ, ਸਾਡੇ ਤਾਏ ਨੇ ਵੀ ਇਹ ਨਜਾਇਜ਼ ਕੀਤੀ ਹੈ, ਗਲਤ ਕੀਤਾ, ਉਹਨਾਂ ਦੇ ਪ੍ਰਤੀ ਸਾਨੂੰ ਕੁਝ ਸੋਚਣਾ ਚਾਹੀਦਾ। ਤੇ ਕਈ ਸਾਡੇ ਬੰਦੇ ਨੇ ਉਹ ਜਦੋਂ ਕਿਸੇ ਨਾਲ ਬਹਿਸਬਾਜ਼ੀ ਹੋ ਪੈਂਦੀ ਆ, ਲੜ ਪੈਂਦੇ ਆ, ਕਿਉਂਕਿ ਆਮ ਮਨੁੱਖੀ ਸੁਭਾਅ ਕਿਸੇ ਨਾਲ ਤਲਖ ਹੋ ਜਾਂਦਾ ਬੰਦਾ, ਉਹ ਉਸ ਟਾਈਮ ਉਹਦੀ ਇਹ ਨਹੀਂ ਦੇਖਦਾ ਹੈਗਾ ਵੀ ਇਹ ਬੰਦਾ ਪੰਥ ਲਈ, ਧਰਮ ਲਈ, ਕੌਮ ਲਈ ਕਿੰਨੀ ਵਧੀਆ ਸੋਚ ਰੱਖਦਾ। ਉਹ ਕਹੂਗਾ ਸਾਨੂੰ ਪਤਾ ਤੇਰਾ ਜਿਹੜਾ ਚਾਚੇ ਦਾ ਜਵਾਈ ਆ ਉਹ ਫਲਾਨਾ ਹੁੰਦਾ ਸੀ, ਤੇਰਾ ਜਿਹੜਾ ਤਾਇਆ ਉਹਨੇ ਫਲਾਨਾ ਕਰਤਾ ਸੀ। ਹਾਂ ਭਾਈ ਠੀਕ ਆ ਕਿ ਉਹ ਵੀ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਆ, ਪਰ ਆਪਾਂ ਨੂੰ ਚੇਤੇ ਰੱਖਣ ਦੀ ਲੋੜ ਆ ਕਿ ਪਿਰਥੀ ਚੰਦ ਵੀ ਗੁਰੂ ਪਰਿਵਾਰਾਂ ਦੇ ਵਿੱਚੋਂ ਸੀ, ਧੀਰ ਮੱਲ, ਰਾਮ ਰਾਏ, ਮਤਲਬ ਇਹ ਕੋਈ ਐਡੀ ਗੱਲ ਨਹੀਂ। ਬੜੇ ਇਤਿਹਾਸ ਦੇ ਵਿੱਚ ਸਾਡੇ ਇਹੋ ਜਿਹੇ ਪਏ ਨੇ ਨੁਕਤੇ ਜਿੱਥੋਂ ਸਾਨੂੰ ਇਹ ਸੇਧ ਮਿਲਦੀ ਆ ਕਿ ਹਰੇਕ ਮਨੁੱਖ ਦੀ ਆਪਦੀ ਨਿੱਜੀ ਕਮਾਈ ਹੁੰਦੀ ਹੈ। ਜੇਕਰ ਆਪਾਂ ਦੇਖੇ ਕਈ ਤਾਂ ਇਹੋ ਜਿਹੇ ਨੇ ਪੁਲਿਸ ਵਾਲੇ ਜਿਹੜੇ ਪੁਲਿਸ ਮਹਿਕਮੇ ਦੇ ਵਿੱਚ ਵੀ ਰਹੇ, ਪਰ ਪੁਲਿਸ ਮਹਿਕਮੇ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਪੰਥ ਦਾ ਜਜ਼ਬਾ ਜ਼ੋਰ ਮਾਰ ਗਿਆ ਉਦੋਂ ਉਹਨਾਂ ਨੇ ਪੰਥ ਦੀ ਸੇਵਾ ਵੀ ਕੀਤੀ। ਹੁਣ ਜਨਰਲ ਸਵੇਗ ਸਿੰਘ ਵੀ ਖਾਕੀ ਵਰਦੀ ਵਾਲਾ ਸੀ ਤੇ ਜਨਰਲ ਕੁਲਦੀਪ ਸਿੰਘ ਬਰਾੜ ਵੀ ਖਾਕੀ ਵਰਦੀ ਵਾਲਾ ਸੀ, ਪਰ ਜਨਰਲ ਸਵੇਗ ਸਿੰਘ ਜਿਹੜਾ ਉਹ ਪੰਥ ਪ੍ਰਸਤ ਆ ਸਾਡੀ ਨਜ਼ਰ 'ਚ। ਇਵੇਂ ਹੀ ਜਨਰਲ ਲਾਭ ਸਿੰਘ ਉਰਫ ਉਹਦਾ ਨੌਸਰਜ ਦਾ ਭਾਈ ਸੁਖਦੇਵ ਸਿੰਘ ਸੁੱਖਾ ਸਿਪਾਹੀ ਸੀ, ਭਾਈ ਦਲਾਵਰ ਸਿੰਘ ਵੀ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਲਖਵਿੰਦਰ ਸਿੰਘ ਜਿਹੜਾ ਬੇਅੰਤ ਸਿੰਘ ਕਾਂਢ ਵਾਲੀ ਸਾਰੀ ਟੀਮ। ਇਉਂ ਹੀ ਗੋਬਿੰਦ ਰਾਮ ਨੂੰ ਜਦੋਂ ਬਲਾਸਟ ਕੀਤਾ ਉਹ ਵੀ ਅੰਦਰ ਪੁਲਿਸ ਮੁਲਾਜ਼ਮ ਸੀ। ਤੇ ਸਿੱਖ ਸੰਘਰਸ਼ ਵਿੱਚ ਬੜੇ ਇਹੋ ਜਿਹੇ ਹੋਰ ਪੁਲਿਸ ਮੁਲਾਜ਼ਮ ਵੀ ਆਏ ਨੇ ਜਿਨ੍ਹਾਂ ਨੇ ਕੌਮ ਦੀ ਸੇਵਾ ਕੀਤੀ ਹੈ। ਸੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਹਰੇਕ ਮਤਲਬ ਜਿਹੜਾ ਹੈਗਾ ਬੰਦਾ ਵੀ ਉਹ ਗਲਤ, ਉਹਨੂੰ ਅਸੀਂ ਗਲਤ ਕਹੀ ਜਾਣਾ। ਉਹਦੇ ਕਰਮ ਅਨੁਸਾਰ ਦੇਖਣਾ ਵੀ ਉਹਦਾ ਕਰਮ ਕੀ ਹੈ। ਜਿਹੜੇ ਪੁਲਿਸ ਵਾਲਿਆਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਅਸੀਂ ਉਹਨਾਂ ਦੇ ਹਿਸਾਬ ਨਾਲ ਵਰਤੀਏ, ਤੇ ਜਿਹੜੇ ਪੁਲਿਸ ਵਾਲਿਆਂ ਨੇ ਚੰਗਾ ਕੀਤਾ ਉਹਨਾਂ ਨੂੰ ਚੰਗੇ ਨਾਲ ਵਰਤੀਏ। ਕਿਸੇ ਨੂੰ ਉਹਦੇ ਬਾਪ ਦਾ ਜਾਂ ਕਿਸੇ ਨੂੰ ਉਹਦੀ ਔਲਾਦ ਦਾ ਮਿਹਣਾ ਬਣਦਾ ਨਹੀਂ। ਤੇ ਇਸ ਮੌਕੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੇ ਪੁਲਿਸ ਵਾਲਿਆਂ ਦੇ, ਬੁੱਚੜਾਂ ਦੇ, ਜ਼ਾਲਮਾਂ ਦੇ ਪਰਿਵਾਰਕ ਵਾਰਸ ਨੇ, ਉਹਨਾਂ ਦੇ ਖਾਨਦਾਨ 'ਚ ਨੇ, ਉਹਨਾਂ ਦੇ ਅੰਸ਼ ਵੰਸ਼ੋਂ ਨੇ, ਉਹਨਾਂ ਨੂੰ ਕਿਵੇਂ ਉਹਨਾਂ ਦੀ ਆਤਮਾ ਨੂੰ ਝੰਜੋੜਿਆ ਜਾਵੇ। ਇਹ ਗੱਲ ਮੈਂ ਇੱਥੇ ਕਹਿ ਦੇਣੀ ਚਾਹੁੰਦਾ ਕਿ ਜਦੋਂ ਖਾੜਕੂ ਲਹਿਰ ਪੂਰੇ ਜੋਬਨ ਤੇ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਸਾਡੇ ਜਿਹੜੇ ਖਾਲਿਸਤਾਨੀ ਜੁਝਾਰੂ ਲਹਿਰ ਦੇ ਨਾਇਕ ਸੀ ਸਾਡੇ, ਉਹ ਵੀ ਇਹਨਾਂ ਗੱਲਾਂ ਨੂੰ ਸਮਝਦੇ ਸੀਗੇ। ਤੇ ਜਦੋਂ ਖਾੜਕੂ ਲਹਿਰ ਪੂਰੇ ਸਿਖਰ ਤੇ ਸੀ ਉਦੋਂ ਪੁਲਿਸ ਨੇ, ਸਰਕਾਰ ਨੇ ਇੱਕ ਚਾਲ ਖੇਡੀ ਸੀ। ਉਹਦੇ ਵਿੱਚ ਪੁਲਿਸ ਅਤੇ ਖਾੜਕੂਆਂ ਦਾ ਸਿੱਧਾ ਟਕਰਾਅ ਕਰਵਾ ਦੇਣ ਦੇ ਲਈ ਬਈ ਜੁਝਾਰੂਆਂ ਤੇ ਸਿੱਖ ਪੁਲਿਸ ਮੁਲਾਜ਼ਮਾਂ ਵਿਚਾਲੇ ਆਪਸੀ ਨਫ਼ਰਤ ਵਧੇ, ਗੁੱਸਾ ਵਧੇ ਤੇ ਵੈਰ ਭਾਵਨਾ ਵਧੇ, ਤੇ ਇਸ ਤਰੀਕੇ ਨਾਲ ਆਪਦੀ ਜਿਹੜੀ ਟਕਰਾਅ ਆ ਉਹ ਵਧੇ।
ਇਹਦੇ ਲਈ ਇੱਕ ਦੂਜੇ ਨੂੰ ਮਤਲਬ ਮਰਵਾਉਣ ਦੀ ਗੱਲ ਜਿਹੜੀ ਆ ਇੱਕ ਚਾਲ ਖੇਡੀ ਗਈ ਸੀ। ਉਦੋਂ ਖਾੜਕੂਆਂ ਦੇ ਭੇਸ ਦੇ ਵਿੱਚ ਜਿਹੜੇ ਕੈਟ ਸੀ, ਟਾਊਟ ਸੀ, ਉਹਨਾਂ ਨੂੰ ਸਰਗਰਮ ਕੀਤਾ ਗਿਆ। ਉਹਨਾਂ ਨੇ ਛੁੱਟੀ ਆਏ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਾਂ ਉਹਨਾਂ ਦੇ ਟੱਬਰਾਂ ਦੇ ਟੱਬਰ ਕਤਲ ਕਰ ਦੇਣੇ। ਤੇ ਫਿਰ ਜਦੋਂ ਇਹ ਭਾਣਾ ਵਾਪਰਿਆ ਵੀ ਇੱਕ ਪਾਸੋਂ ਤਾਂ ਗੱਲ ਲੋਕਾਂ ਨੂੰ ਠੀਕ ਲੱਗਦੀ ਸੀ, ਵਧੀਆ ਲੱਗਦੀ ਸੀ ਵੀ ਇਹ ਜਿਹੜੇ ਪੁਲਿਸ ਵਾਲੇ ਨੇ ਇਹ ਕਿਹੜਾ ਖੈਰ ਕਰਦੇ ਆ, ਇਹ ਇੱਕ ਖਾੜਕੂ ਨੂੰ ਚੱਕਣ ਦੀ, ਉਹਨੂੰ ਘੇਰਨ ਦੀ ਬਜਾਏ ਉਹਦਾ ਪੂਰਾ ਟੱਬਰ, ਉਹਦੀਆਂ 40-40 50-50 ਰਿਸ਼ਤੇਦਾਰੀਆਂ ਚੱਕ ਲੈਂਦੇ ਆ, ਉਹਨਾਂ ਤੇ ਜ਼ੁਲਮ ਕਰਦੇ ਆ। ਤੇ ਇਹ ਵਧੀਆ ਕੰਮ ਆ ਵੀ ਜਿਹੜੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਇਹਨਾਂ ਪੁਲਿਸ ਵਾਲਿਆਂ ਦੇ ਮਾਰੇ ਜਾ ਰਹੇ ਆ। ਕਈਆਂ ਨੂੰ ਇਹ ਗੱਲ ਉਦੋਂ ਠੀਕ ਲੱਗਦੀ ਸੀ, ਪਰ ਸਰਕਾਰ ਨੂੰ ਇਹ ਗੱਲ ਸੂਤ ਵਹਿੰਦੀ ਸੀ, ਕਿਉਂਕਿ ਫਿਰ ਉਹ ਪੁਲਿਸ ਵਾਲਾ ਜਾਂ ਹੋਰ ਪੁਲਿਸ ਵਾਲੇ ਪੱਕੇ ਤੌਰ ਦੇ ਉੱਤੇ ਖਾੜਕੂਆਂ ਦੇ ਵੀ ਕਈ ਇਹੋ ਜਿਹੇ ਸੀਗੇ ਜਿਹੜੇ ਥਾਣਿਆਂ ਦੇ ਵਿੱਚ, ਤਫਤੀਸ਼ ਕੇਂਦਰਾਂ ਦੇ ਵਿੱਚ ਜਾਂ ਹੋਰਨਾਂ ਥਾਵਾਂ ਦੇ ਉੱਤੇ ਕਹਿੰਦੇ ਸੀ ਕਿ ਅਸੀਂ ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ, ਵੀ ਅਸੀਂ ਇਹਨੂੰ ਹੁਣ ਠੀਕ ਆ, ਇਹ ਫੜਿਆ ਗਿਆ, ਇਹਨੂੰ ਪੇਸ਼ ਕਰੋ ਕੋਰਟ ਦੇ ਵਿੱਚ, ਜਿਹੜਾ ਇਹਨੇ ਜੁਰਮ ਕੀਤਾ ਉਹਦੇ ਅਨੁਸਾਰ ਇਹਦੇ ਕਾਰਵਾਈ ਹੋਣੀ ਚਾਹੀਦੀ। ਤੇ ਉਹ ਜਦੋਂ ਛੁੱਟੀ ਆਏ ਪੁਲਿਸ ਮੁਲਾਜ਼ਮਾਂ ਤੇ ਅਟੈਕ ਹੋਣੇ ਆਪਸ ਵਿੱਚ ਹੀ ਸਾਂਝਾ ਹੁੰਦੀਆਂ ਨੇ, ਦੋ ਪੁਲਿਸ ਮੁਲਾਜ਼ਮ ਨੇ ਇਕੱਠੇ ਰਹਿੰਦੇ ਆ, ਤੇ ਉਹ ਕਹਿੰਦਾ ਹੈਗਾ ਕਿ ਯਾਰ ਇਸ ਮੇਰੇ ਸਾਥੀ ਪੁਲਿਸ ਮੁਲਾਜ਼ਮ ਨੇ ਕਦੇ ਕੋਈ ਗਲਤ ਨਹੀਂ ਸੀ ਕੰਮ ਕੀਤਾ, ਤੇ ਇਹਨੂੰ ਕਿਉਂ ਮਾਰਿਆ ਗਿਆ। ਕਈ ਪੁਲਿਸ ਮੁਲਾਜ਼ਮਾਂ ਨੂੰ ਫਿਰ ਇਹ ਸਮਝ ਇਸ ਗੱਲ ਦੀ ਲੱਗੀ ਕਿ ਅਸਲ ਵਿੱਚ ਇਹ ਕੋਈ ਲਿਸਟ ਬਣਾਈ ਗਈ ਆ ਕਿ ਜਿਹੜੇ ਪੁਲਿਸ ਮਹਿਕਮੇ ਦੇ ਵਿੱਚ ਮੁਲਾਜ਼ਮ ਬਾਹਲੀ ਜਗ੍ਹਾ ਕਾਨੂੰਨ ਕਰਦੇ ਆ ਨਾ, ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਰਵਾਈ ਕਰਨੀ ਹੈ, ਉਹਨਾਂ ਦੀ ਲਿਸਟ ਬਣਾਓ ਤੇ ਕੈਟਾਂ ਟਾਊਟਾਂ ਨੂੰ ਦੇ ਦਿਓ, ਤੇ ਉਹ ਕੈਟ ਟਾਊਟ ਉਹਨਾਂ ਪੁਲਿਸ ਵਾਲਿਆਂ ਦੇ ਪਰਿਵਾਰਾਂ ਨੂੰ ਅਟੈਕ ਕਰਨਗੇ, ਤਾਂ ਇਹ ਜਿਹੜੇ ਪੁਲਿਸ ਵਾਲੇ ਆ ਜ਼ਿਆਦਾ ਫਿਰ ਅੱਗ ਦੀ ਨਾਲ ਬਣਨਗੇ, ਭਾਂਬੜ ਬਣਨਗੇ ਕਿ ਅਸੀਂ ਤਾਂ ਕਦੇ ਕੋਈ ਗਲਤ ਕੰਮ ਕੀਤਾ ਨਹੀਂ, ਸਾਡੇ ਟੱਬਰ ਕਿਉਂ ਨਿਸ਼ਾਨੇ ਤੇ ਲੈ, ਕਿਉਂ ਖਾੜਕੂਆਂ ਨੇ ਮਾਰੇ। ਸੋ ਇਸ ਤਰੀਕੇ ਦੇ ਨਾਲ ਉਦੋਂ ਉਹਨਾਂ ਦਿਨਾਂ ਦੇ ਵਿੱਚ ਫਿਰ ਜਿਹੜੇ ਖਾੜਕੂਆਂ ਤੇ ਪੁਲਿਸ ਵਾਲਿਆਂ ਦੀ ਆਪਸੀ ਇੰਨੀ ਜ਼ਿਆਦਾ ਵਿਰੋਧਤਾ ਬਣਾਉਣ ਦੇ ਲਈ ਚਾਲ ਖੇਡੀ ਗਈ ਸੀ। ਉਦੋਂ ਵੀ ਸਿੱਖ ਪੁਲਿਸ ਮੁਲਾਜ਼ਮਾਂ ਦੇ ਲਈ ਇੱਕ ਉਦੋਂ ਬੱਬਰ ਖਾਲਸਾ ਵੱਲੋਂ ਚਿੱਠੀ ਆਈ ਸੀ, ਲੈਟਰ ਆਇਆ ਸੀ, ਅਖਬਾਰਾਂ 'ਚ ਵੀ ਛਾਪਿਆ ਸੀ ਉਹ 1990-91 ਦੇ ਵਿੱਚ। ਉਹਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਲਿਖੀ ਸੀ ਕਿ ਪੁਲਿਸ ਵਾਲੇ ਭਰਾਵੋ, ਵੀ ਤੁਸੀਂ ਜਿਹੜੇ ਹੈਗੇ ਹੋ, ਸਾਨੂੰ ਪਤਾ ਕਿ ਨੌਕਰੀ ਰਾਹੀਂ ਰੋਜੀ ਕਮਾਉਣ ਲਈ ਸਾਨੂੰ ਜਿਹੜਾ ਹੈਗਾ ਤੁਸੀਂ ਇਹ ਕੰਮ ਕਰਦੇ ਹੋ, ਤੁਹਾਡੀ ਇਹ ਨੌਕਰੀ ਹੈ, ਪਰ ਇਹ ਨੌਕਰੀ ਜਿਹੜੀ ਆ ਇਹ ਕਰਦੇ ਵਕਤ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਆਪਦੀ ਕੌਮ ਦੇ ਖਿਲਾਫ ਭੁਗਤ ਰਹੇ ਹੋ, ਤੇ ਤੁਸੀਂ ਆਪਦੇ ਅਸਲੀ ਵਿਰਸੇ ਨੂੰ ਭੁੱਲ ਗਏ ਹੋ ਤੇ ਸਿੱਖਾਂ ਨਾਲ ਧੱਕਾ ਕਰ ਰਹੇ ਹੈ, ਤੇ ਤੁਸੀਂ ਬੇਰੁਜ਼ਗਾਰ ਸੀਗੇ, ਤੁਸੀਂ ਪੁਲਿਸ 'ਚ ਭਰਤੀ ਹੋ ਗਏ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਦੀ ਕੌਮ ਦੇ ਖਿਲਾਫ ਭੁਗਤੋ। ਤੇ ਚਿੱਠੀ 'ਚ ਲਿਖਿਆ ਸੀ ਖਾੜਕੂ ਸਿੰਘਾਂ ਨੇ ਬੱਬਰ ਖਾਲਸਾ ਵੱਲੋਂ ਕਿ ਇੱਥੇ ਅਸੀਂ ਆਪਣੇ ਸਿੱਖ ਪੁਲਿਸ ਮੁਲਾਜ਼ਮ ਭਰਾਵਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਉੱਤੇ ਪਹਿਰਾ ਦੇਣ, ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਆਪਣੀ ਆਤਮਾ ਨੂੰ ਬਲਵਾਨ ਕਰ ਜ਼ਾਲਮਾਂ ਦੇ ਆਖੇ ਲਾ ਕੇ ਜ਼ੁਲਮ ਕਰਨਾ ਛੱਡਣ ਲਈ ਹੀ ਨਹੀਂ, ਬਲਕਿ ਜ਼ੁਲਮ ਨੂੰ ਜੜ੍ਹਾਂ ਤੋਂ ਪੁੱਟਣ ਲਈ ਕੁਝ ਕਰਨ ਦੀ ਅਪੀਲ ਕਰਦੇ ਹਾਂ। ਦੂਸਰਾ ਕਾਰਨ ਸਾਡੀਆਂ ਖਾੜਕੂਆਂ ਦੀਆਂ ਕੁਝ ਗਲਤੀਆਂ ਨੇ, ਜਿਸ ਕਰਕੇ ਸਿੱਖ ਪੁਲਿਸ ਮੁਲਾਜ਼ਮ ਸੰਘਰਸ਼ ਤੋਂ ਦੂਰ ਗਏ ਤੇ ਆਪਣੇ ਭਰਾਵਾਂ ਉੱਤੇ ਤਸ਼ੱਦਦ ਕਰਨ ਦੇ ਰਾਹ ਪਏ ਨੇ। ਮਿਸਾਲ ਵਜੋਂ ਜਦੋਂ ਕੋਈ ਪੁਲਿਸ ਅਫਸਰ ਜ਼ੁਲਮ ਕਰਦਾ ਹੈ ਤਾਂ ਅਸੀਂ ਬਦਲੇ ਦੀ ਭਾਵਨਾ ਬਸ ਹੋ ਕੇ ਛੋਟੇ ਸਿੱਖ ਪੁਲਿਸ ਮੁਲਾਜ਼ਮਾਂ ਨੂੰ ਮਾਰਦੇ ਹਾਂ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਮਾਰਦੇ ਹਾਂ। ਇੱਥੇ ਅਸੀਂ ਆਪਣੇ ਖਾੜਕੂ ਵੀਰਾਂ ਨੂੰ ਸੁਝਾਅ ਦੇਣਾ ਚਾਹੁੰਦੇ ਹਾਂ, ਜਿਸ ਨਾਲ ਸਾਡੇ ਪ੍ਰਤੀ ਸਿੱਖ ਪੁਲਿਸ ਮੁਲਾਜ਼ਮਾਂ ਦੀ ਦੂਰੀ ਅਤੇ ਨਫ਼ਰਤ ਖਤਮ ਹੋ ਸਕੇ। ਸਾਡੀ ਲੜਾਈ ਪੁਲਿਸ ਨਾਲ ਤਾਂ ਨਹੀਂ ਹੈ, ਸਾਡੀ ਲੜਾਈ ਤਾਂ ਬ੍ਰਾਹਮਣਵਾਦੀ ਨੀਤੀ ਅਧੀਨ ਚੱਲ ਰਹੀ ਉਸ ਭਾਰਤ ਸਰਕਾਰ ਨਾਲ ਹੈ ਜੋ ਸਾਨੂੰ ਗੁਲਾਮ ਰੱਖਣਾ ਚਾਹੁੰਦੀ ਹੈ। ਅਗਰ ਅਸੀਂ ਕਿਸੇ ਸਿੱਖ ਪੁਲਿਸ ਮੁਲਾਜ਼ਮ ਨੂੰ ਜਾਂ ਉਸਦੇ ਪਰਿਵਾਰ ਨੂੰ ਮਾਰਦੇ ਹਾਂ ਤਾਂ ਆਖਰ ਉਹ ਸਾਡਾ ਹੀ ਹੈ, ਭਾਵੇਂ ਉਹ ਗੁੰਮਰਾਹ ਹੋ ਚੁੱਕਿਆ ਹੈ। ਇਸ ਲਈ ਅਸੀਂ ਪੁਲਿਸ ਨਾਲ ਲੜਾਈ ਲੜਨ ਦੀ ਬਜਾਏ ਸਿੱਧੀ ਭਾਰਤੀ ਸਰਕਾਰ ਨਾਲ ਲੜਾਈ ਲੜੀਏ, ਬਲਕਿ ਆਪਣੇ ਪੁਲਿਸ ਵਾਲੇ ਭਰਾਵਾਂ ਨੂੰ ਵੀ ਆਪਣੇ ਨਾਲ ਲਈਏ। ਇਸ ਲਈ ਸਾਡਾ ਸੁਝਾਅ ਹੈ ਕਿ ਖਾੜਕੂ ਅਤੇ ਸਿੱਖ ਪੁਲਿਸ ਮੁਲਾਜ਼ਮ ਭਰਾਵਾਂ ਨੂੰ ਆਪਸ ਵਿੱਚ ਇੱਕ ਸੰਧੀ ਕਰਨੀ ਚਾਹੀਦੀ ਹੈ। ਇਸ ਸੰਧੀ ਅਧੀਨ ਅਸੀਂ ਇਹ ਵਾਅਦਾ ਕਰੀਏ ਕਿ ਕਿਸੇ ਵੀ ਸਿੱਖ ਪੁਲਿਸ ਮੁਲਾਜ਼ਮ ਨੂੰ ਜਾਂ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਾ ਮਾਰਿਆ ਜਾਵੇ। ਬੱਬਰ ਖਾਲਸਾ ਅੰਤਰਰਾਸ਼ਟਰੀ ਪਹਿਲ ਕਰਦਾ ਹੋਇਆ ਇਸ ਸੰਧੀ ਦਾ ਇੱਕ ਤਰਫਾ ਐਲਾਨ ਕਰਦਾ ਹੈ, ਜਿਸ ਅਧੀਨ ਅਸੀਂ 6 ਮਹੀਨੇ ਕਿਸੇ ਵੀ ਇੰਸਪੈਕਟਰ ਤੋਂ ਘੱਟ ਅਹੁਦੇ ਦੇ ਸਿੱਖ ਪੁਲਿਸ ਮੁਲਾਜ਼ਮ ਨੂੰ ਨਹੀਂ ਸੋਧਾਂਗੇ ਅਤੇ ਨਾ ਹੀ ਕਿਸੇ ਸਿੱਖ ਪੁਲਿਸ ਮੁਲਾਜ਼ਮ ਦੇ ਪਰਿਵਾਰ ਬਾਰੇ ਐਸਾ ਸੋਚਾਂਗੇ। ਅਸੀਂ ਇਹ ਅਪੀਲ ਕਰਦੇ ਹਾਂ
कि इंस्पैक्टर तो घट अहुदे दे सिख पुलिस मुलाजम ये प्रण लैण कि असीं किसी भी सिख उपर तशद्दद करन ते किसी सिख नूं गोली मारन अते सिख धीआं भैणां नूं दी बेपत्ती करन दे हुक्म नूं नहीं मन्नांगे। असीं चाहांगे कि सिख पुलिस अफसर फीतियां दे फोके लालच नूं छड्ड के इस संधि विच शामिल होण। इस दा फैसला असीं सिख पुलिस अफसरां ते छड्डदे हां। अगर सिख पुलिस अफसर सिखां ते तशद्दद करना, झूठे पुलिस मुकाबले बनाने ते धीआं भैणां दी बेहुरमती बंद कर देण तां असीं उन्हां नूं भी संधि विच शामिल समझांगे। असीं अपने पुलिस मुलाजम भरावां नूं बेनती करदे हां कि जरा सोचो, ब्राह्मणवादी सरकार वल्लों पहिलां पंजाब विच CRP ते BSF नूं भेजिया गया, हुण फौज भेजी गई है। पंजाब विच भेजण तो पहिलां इन्हां लोकां नूं सिखां दे विरुद्ध पूरी तरह तैयार कीता जांदा, इन्हां विच सिखां प्रति नफरत भरी जांदी है। ये फोर्सां पंजाब विच अमन कानून बहाल करन हरगिज नहीं आईयां, ये ते सिੱਖੀ विरुद्ध जंग लड़ रही ने ते सिख जवानी नूं खत्म करन दे मकसद नाल पंजाब भेजियां गईयां ने। जरा अपनी आत्मा नूं जगाओ ते सोचो कि इन्हां फोर्सां वल्लों मारे जाण वाले नौजवान तुहाडे भरा ही हन। इन्हां वल्लों जिन्हां बीबियां दी बेपत्ती कीती जांदी है, तुहाडीआं धीआं भैणां ने। ते हुण अगे ये चिट्ठी बड़ी लंबी चौड़ी ਉਹਦੇ ਵਿੱਚ ਲਿਖੀ ਆ। ਜਿਹੜਾ ਖਾਸ ਨੁਕਤਾ ਕਈ ਜਿਹੜੇ ਭਰਾ ਹੋਣਗੇ ਜਿਨ੍ਹਾਂ ਦੇ ਮੇਰੇ ਅੱਜ ਦੇ ਇਸ ਗੱਲਬਾਤ ਬਾਰੇ ਵੱਖਰੇ ਵਿਚਾਰ ਹੋਣਗੇ, ਉਹਨਾਂ ਦੇ ਲਈ ਮੈਂ ਇਸ ਚਿੱਠੀ ਵਿੱਚੋਂ ਜਿਹੜੀ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਚਿੱਠੀ ਸੀਗੀ ਨਾ, ਇਹ ਭਾਈ ਸੁਖਦੇਵ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਮਹਿਲ ਸਿੰਘ ਬੱਬਰ, ਭਾਈ ਕੁਲਵੰਤ ਸਿੰਘ ਬੱਬਰ, ਭਾਈ ਸੁਖਦੇਵ ਸਿੰਘ ਚੱਬਾ, ਭਾਈ ਅਮਰੀਕ ਸਿੰਘ ਕੌਲੀ, ਭਾਈ ਧਰਮ ਸਿੰਘ ਕਾਸ਼ਤੀਵਾਲ, ਭਾਈ ਹਰਭਜਨ ਸਿੰਘ ਮੰਡ, ਭਾਈ ਹਰਭਜਨ ਸਿੰਘ ਡੇਲਿਆਂ ਵਾਲੀ, ਭਾਈ ਹਰਮੀਤ ਸਿੰਘ ਭਾਊਵਾਲ ਦੇ ਨਾਂ ਹੇਠ ਜਾਰੀ ਹੋਈ ਸੀ। ਔਰ ਬੜੀ ਕਮਾਲ ਦਾ ਨੁਕਤਾ 'ਚ ਲਿਖਿਆ, ਆਪਣੇ ਵਿਰਸੇ ਨੂੰ ਸੰਭਾਲੋ, ਪੁਲਿਸ ਵਾਲਿਆਂ ਨੂੰ ਲਿਖਿਆ, ਤੁਸੀਂ ਉਸੇ ਗੁਰੂ ਦੇ ਸਿੱਖ ਹੋ ਜਿਸ ਨੇ ਜ਼ੁਲਮ ਨੂੰ ਜੜੋਂ ਪੁੱਟਣ ਨੂੰ ਹੀ ਦੁਨੀਆ ਤੇ ਆਉਣ ਦਾ ਆਪਣਾ ਮਕਸਦ ਦੱਸਿਆ ਹੈ। ਇਸ ਲਈ ਉਹਨਾਂ ਆਪਣਾ ਸਰਬੰਸ ਵਾਰਿਆ। ਅੱਗੇ ਨੁਕਤਾ ਬੜਾ ਅਹਿਮ ਹੈ, ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਤੁਹਾਡੇ ਹੀ ਵਡੇਰੇ ਹਨ, ਜਿਨ੍ਹਾਂ ਨੇ ਦੁਸ਼ਮਣ ਦੀ ਨੌਕਰੀ ਕਰਦਿਆਂ ਖਾਲਸਾ ਫੌਜ ਦਾ ਸਾਥ ਦੇਣ ਨੂੰ ਸਹੀ ਕੰਮ ਸਮਝਿਆ, ਭਾਵੇਂ ਉਹਨਾਂ ਨੂੰ ਚਰਖੜੀਆਂ ਉੱਤੇ ਚੜ੍ਹ ਕੇ ਸ਼ਹੀਦ ਹੋਣਾ ਪਿਆ। ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਤੁਹਾਡੇ ਹੀ ਪੁਲਿਸ ਮੁਲਾਜ਼ਮ ਭਰਾ ਸਨ, ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਦੱਸ ਦਿੱਤਾ ਕਿ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਉਣ ਦਾ ਕੀ ਹਸ਼ਰ ਹੁੰਦਾ। ਸਿੱਖ ਕੌਮ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਉਹਨਾਂ ਦਾ ਨਾਂ ਹਮੇਸ਼ਾ ਦਰਜ ਰਹੇਗਾ ਤੇ ਅੱਜ ਹਰ ਸਿੱਖ ਉਹਨਾਂ ਨੂੰ ਸਤਿਕਾਰ ਨਾਲ ਯਾਦ ਕਰ ਰਿਹਾ। ਤੋ ਇਸ ਤਰੀਕੇ ਨਾਲ ਜਿਹੜੀ ਇਹ ਸਾਰੀ ਗੱਲਬਾਤ ਲਿਖੀ ਗਈ, ਇਹਦੇ 'ਚ ਇਹਨਾਂ ਨੇ ਜਿਹੜਾ ਸੀਗਾ 6 ਮਹੀਨੇ ਦੇ ਲਈ ਐਲਾਨ ਕੀਤਾ ਸੀ ਬੱਬਰ ਖਾਲਸਾ ਨੇ ਕਿ ਅਸੀਂ ਪੁਲਿਸ ਮੁਲਾਜ਼ਮਾਂ ਤੇ ਅਟੈਕ ਨਹੀਂ ਕਰਾਂਗੇ। ਤੇ ਅੱਗੇ ਫਿਰ ਥੋੜੇ ਟਾਈਮ ਬਾਅਦ ਇੱਕ ਨਵੀਂ ਚਿੱਠੀ ਬਾਕੀ ਸਾਰੀਆਂ ਖਾੜਕੂ ਜਥੇਬੰਦੀਆਂ ਵੱਲੋਂ ਵੀ ਇਸੇ ਤਰੀਕੇ ਦੀ ਆਈ ਸੀ। ਉਹਦੇ ਵਿੱਚ ਵੀ ਇਹੀ ਸੀ ਕਿ ਜਿਹੜੇ ਅਫਸਰਾਂ ਨੂੰ ਪੁਲਿਸ ਵਾਲਿਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਵੱਧ ਤੋਂ ਵੱਧ ਖਾੜਕੂ ਮਾਰੋ, ਵੱਧ ਤੋਂ ਵੱਧ ਸਿੱਖਾਂ ਨੂੰ ਮਾਰੋ, ਤੁਹਾਨੂੰ ਤਰੱਕੀਆਂ ਦੇਵਾਂਗੇ। ਤੇ ਉਸ ਸ਼ਤਰੰਜ ਦੀ ਚਾਲ ਵਿੱਚ ਫਸ ਕੇ ਜਦੋਂ ਪੰਜਾਬ ਪੁਲਿਸ ਲਗਾਤਾਰ ਘਾਣ ਕਰ ਰਹੀ ਸੀ ਲੋਕਾਂ ਦਾ, ਉਸ ਮੌਕੇ ਜੁਝਾਰੂਆਂ ਨੇ ਬਹੁਤ ਸਿਆਣਪ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵਿਰੁੱਧ ਕਾਰਵਾਈ ਬੰਦ ਕਰਨ ਦੇ ਹੁਕਮ ਜਿਹੜੇ ਸੀ ਉਹ ਦਿੱਤੇ ਸੀਗੇ। ਇਹ ਉਦੋਂ ਖਾਲਿਸਤਾਨ ਲਿਬਰੇਸ਼ਨ ਫੋਰਸ, ਖਾਲਿਸਤਾਨ ਕਮਾਂਡੋ ਫੋਰਸ, ਸਿੱਖ ਸਟੂਡੈਂਟਸ ਫੈਡਰੇਸ਼ਨ, ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ, ਇਹਨਾਂ ਵੱਲੋਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦਲਜੀਤ ਸਿੰਘ ਖਾਲਸਾ ਤੇ ਭਾਈ ਰਛਪਾਲ ਸਿੰਘ ਛੱਡਣਾ ਦੇ ਵੱਲੋਂ ਇਹ ਉਸ ਟਾਈਮ ਜਿਹੜਾ ਸੀਗਾ ਪਾਲਿਸੀ ਸਟੇਟਮੈਂਟ ਦੇ ਰੂਪ ਦੇ ਵਿੱਚ ਗੱਲ ਸਾਹਮਣੇ ਆਈ ਸੀ ਕਿ ਸਾਨੂੰ ਇਹ ਮੰਨਣ ਦੇ ਵਿੱਚ ਜਰਾ ਜਿੰਨੀ ਵੀ ਝਿਜਕ ਨਹੀਂ ਕਿ ਪੁਲਿਸ ਦੇ ਜਵਾਨ ਸਾਡਾ ਆਪਣਾ ਖੂਨ ਨੇ, ਉਹ ਸਾਡੇ ਹੀ ਭਰਾ ਨੇ, ਉਹਨਾਂ ਦੇ ਘਰਾਂ ਦੀਆਂ ਹਾਲਾਤਾਂ ਤੇ ਪਰੇਸ਼ਾਨੀਆਂ ਸਾਡੇ ਨਾਲ ਮਿਲਦੀਆਂ ਨੇ। ਸ਼ਹੀਦ ਭਾਈ ਬੇਅੰਤ ਸਿੰਘ ਤੇ ਸ਼ਹੀਦ ਸਤਵੰਤ ਸਿੰਘ ਉਹਨਾਂ ਵਿੱਚੋਂ ਹੀ ਸਨ, ਪਰ ਸਾਨੂੰ ਉਸ ਵੇਲੇ ਦੁੱਖ ਵੀ ਆਉਂਦਾ ਹੈ ਤੇ ਗੁੱਸਾ ਵੀ ਆਉਂਦਾ ਹੈ ਜਦੋਂ ਇਹੋ ਸਾਡੇ ਵੀਰ ਦਿੱਲੀ ਦਰਬਾਰ ਦੇ ਹੁਕਮਾਂ ਦੇ ਗੁਲਾਮ ਬਣ ਕੇ ਉਹਨਾਂ ਲੋਕਾਂ ਤੇ ਜ਼ੁਲਮ ਕਰਦੇ ਨੇ
ਜਿਨ੍ਹਾਂ ਵਿੱਚੋਂ ਦੂਰੋਂ ਨੇੜਿਓਂ ਕੋਈ ਉਹਨਾਂ ਦਾ ਭਰਾ, ਕੋਈ ਦੋਸਤ ਤੇ ਕੋਈ ਸਗਾ ਸੰਬੰਧੀ ਹੋ ਸਕਦਾ ਤੇ ਹੁੰਦਾ ਹੈ। ਪੁਲਿਸ ਵਿੱਚ ਕੰਮ ਕਰਦੇ ਇਹਨਾਂ ਵੀਰਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਕੌਣ ਵਰਤ ਰਿਹਾ ਤੇ ਉਹ ਕਿਵੇਂ ਵਰਤੇ ਜਾ ਰਹੇ ਨੇ। ਪਿਛਲੇ 10 ਸਾਲਾਂ ਤੋਂ ਪੰਜਾਬ ਪੁਲਿਸ ਦੇ ਇਹ ਜਵਾਨ ਅੱਖਾਂ ਮੀਚ ਕੇ ਖਾੜਕੂ ਸਿੰਘਾਂ ਉੱਤੇ ਉਹ ਜ਼ੁਲਮ ਕਰਦੇ ਆ ਰਹੇ ਨੇ ਜਿਨ੍ਹਾਂ ਨੂੰ ਵੇਖ ਕੇ ਸਧਾਰਨ ਆਦਮੀ ਵੀ ਉਹਨਾਂ ਦੀ ਅਕਲ ਉੱਤੇ ਹੱਸੇਗਾ, ਕਿਉਂਕਿ ਕੇਵਲ ਮੂਰਖ ਆਦਮੀ ਹੀ ਆਪਣੇ ਜਿਸਮ ਦੇ ਅੰਗਾਂ ਨੂੰ ਕੱਟਦੇ ਨੇ। ਇਹ ਵੀਰ ਖਾਲਸਾ ਰੂਪੀ ਅੰਬ ਦੇ ਦਰਖਤ ਨੂੰ ਵੱਢਦੇ ਨੇ ਤੇ ਬ੍ਰਾਹਮਣ ਰੂਪੀ ਅੱਕ ਦੇ ਰੁੱਖ ਨੂੰ ਬਾੜ ਦੇ ਰਹੇ ਨੇ। ਜਦੋਂ ਇੱਕ ਦਿਨ ਉਹਨਾਂ ਨੇ ਦਿੱਲੀ ਦਰਬਾਰ ਦੇ ਚਾਟੜੇ ਬੂਟ ਚੱਟ ਨਵੇਂ ਉੱਠੇ ਮੀਰ ਮਨੂਆਂ ਦੇ ਹੁਕਮ ਨੂੰ ਬਿਨਾਂ ਸੋਚੇ ਸਮਝੇ ਮੰਨ ਕੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਖਤਮ ਕਰਨ ਦੀ ਸ਼ਰਮਨਾਕ ਕਾਰਵਾਈ ਕੀਤੀ ਤਾਂ ਅਸੀਂ ਬੇਬਸ ਅਤੇ ਦੁਖੀ ਤੇ ਮਜਬੂਰ ਹੋ ਕੇ ਆਪਣਾ ਰੁਖ ਪੁਲਿਸ ਦੇ ਪਰਿਵਾਰਾਂ ਵੱਲ ਮੋੜਿਆ, ਤਾਂ ਜੋ ਪੁਲਿਸ ਮੁਲਾਜ਼ਮਾਂ ਨੂੰ ਵੀ ਅਹਿਸਾਸ ਕਰਾਇਆ ਜਾ ਸਕੇ ਕਿ ਜਿਸ ਰਸਤੇ ਉੱਤੇ ਉਹ ਪਏ ਨੇ ਉਸ ਨਾਲ ਉਹਨਾਂ ਦੀ ਆਤਮਾ ਜਨਮ ਦਰ ਜਨਮ ਭਟਕਦੀ ਰਹੇਗੀ। ਅਸੀਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵਿਰੁੱਧ ਕਾਰਵਾਈ ਕਰਕੇ ਅਖਲਾਕ ਦੇ ਉੱਚੇ ਨਿਯਮਾਂ ਤੋਂ ਜ਼ਿਆਦਾ ਹੇਠਾਂ ਜ਼ਰੂਰ ਆਏ ਹਾਂ, ਪਰ ਸੰਘਰਸ਼ ਵਿੱਚ ਅਜਿਹੀ ਕਾਰਵਾਈ ਦਾ ਆਧਾਰ ਅਤੇ ਮੌਕਾ ਦੇਣ ਵਾਲੇ ਪੁਲਿਸ ਮੁਲਾਜ਼ਮ ਖੁਦ ਨੇ, ਇਸ ਲਈ ਸਾਨੂੰ ਇਸ ਕਾਰਵਾਈ ਦਾ ਅਫਸੋਸ ਹੈ। ਅੱਗੇ ਇਹ ਸਾਰੀ ਗੱਲਬਾਤ ਲੰਬੀ ਚੌੜੀ ਚਿੱਠੀ ਵਿੱਚ ਲਿਖ ਕੇ ਉਹਨਾਂ ਨੇ ਇਹ ਲਿਖਿਆ ਕਿ ਅਸੀਂ ਇਹਨਾਂ ਸਭਨਾਂ ਨੂੰ ਅਪੀਲ ਕਰਦੇ ਹਾਂ ਪੁਲਿਸ ਮੁਲਾਜ਼ਮਾਂ ਨੂੰ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸੁਰ ਨਾਲ ਇੱਕ ਹੋ ਕੇ ਖਾਲਸੇ ਦੇ ਸੰਘਰਸ਼ ਨੂੰ ਸਮਝਣ ਦਾ ਯਤਨ ਕਰਨ ਤੇ ਉਹ ਕਿ ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਪਰਿਵਾਰਾਂ ਨੇ ਇਸੇ ਸਰਜ਼ਮੀਨ ਉੱਤੇ ਰਹਿਣਾ ਜਿਸ ਸਰਜ਼ਮੀਨ ਉੱਤੇ ਉਹਨਾਂ ਦੇ ਵੱਡੇ ਵਡੇਰੇ ਕਦੇ ਗੁਰੂ ਹਰਗੋਬਿੰਦ ਸਾਹਿਬ ਨਾਲ, ਕਦੇ ਗੁਰੂ ਗੋਬਿੰਦ ਸਿੰਘ ਨਾਲ, ਕਦੇ 18ਵੀਂ ਸਦੀ ਵਿੱਚ ਜੂਝਦੇ ਸਿੰਘਾਂ ਨਾਲ ਜੂਝਦੇ ਰਹੇ। ਇਹ ਕੀ ਕਾਰਨ ਹੈ ਕਿ ਜੇ 100 ਅਸਾਮੀਆਂ ਪੁਲਿਸ ਵਿੱਚ ਭਰਤੀ ਕਰਨੀਆਂ ਖਾਲੀ ਹੁੰਦੀਆਂ ਨੇ ਤਾਂ ਹਜ਼ਾਰਾਂ ਸਿੱਖ ਗੱਭਰੂ ਕਤਾਰਾਂ ਬੰਨ ਕੇ ਬਾਹਮਣ ਬਾਣੀਆਂ ਸਰਕਾਰ ਦੇ ਗੁਲਾਮ ਬਣਨ ਲਈ ਆਣ ਉਤਰਦੇ ਨੇ। ਕੀ ਕਾਰਨ ਹੈ ਕਿ ਕਿਸੇ ਟੁੱਟੇ ਜਿਹੇ ਬ੍ਰਾਹਮਣ ਬਾਣੀਆਂ ਪੁਲਿਸ ਅਫਸਰ ਦੇ ਹੁਕਮਾਂ ਨਾਲ ਆਪਣੇ ਆਪ ਨੂੰ ਸਿੱਖ ਕਹਾਉਂਦੇ ਪੁਲਿਸ ਅਫਸਰ ਆਪਣੇ ਹੀ ਭਰਾਵਾਂ ਤੇ ਕੁੱਤਿਆਂ ਵਾਂਗ ਝੱਟਦੇ ਨੇ। ਜਦੋਂ ਉਹਨਾਂ ਨੂੰ ਇਹ ਪਤਾ ਹੈ ਕਿ ਪਿਛਲੇ 10 ਸਾਲਾਂ ਦੇ ਜ਼ੁਲਮਾਂ ਦੇ ਬਾਵਜੂਦ ਸੰਘਰਸ਼ ਦੂਣਾ ਚੌਗਣਾ ਵਧਿਆ ਹੈ ਤੇ ਇਹ ਪੁਲਿਸੀਏ ਅਜੇ ਵੀ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਤੋਂ ਪ੍ਰੇਰਨਾ ਲੈਣ ਦਾ, ਤਾਂ ਖਾਲਿਸਤਾਨ ਦੀ ਲੜਾਈ ਹੋਰ ਵੀ ਆਸਾਨ ਹੋ ਜਾਵੇਗੀ। ਭਵਿੱਖ ਵਿੱਚ ਅਸੀਂ ਤੁਹਾਡੇ ਵੱਲੋਂ ਮਾਨਵ ਅਧਿਕਾਰਾਂ ਦੀ ਰਾਖੀ ਲਈ ਸਹਿਯੋਗ ਦੀ ਉਮੀਦ ਰੱਖਦੇ ਹਾਂ। ਤੇ ਇਸ ਬਿਆਨ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਜਿਹੜਾ ਸੀਗਾ ਜਿਹੜਾ ਉਹਨਾਂ ਦੀ ਕਾਰਵਾਈ ਸੀ ਉਹ ਫਿਰ ਇਹਨਾਂ ਨੇ ਬੰਦ ਕੀਤੀ ਸੀ ਖਾੜਕੂ ਸਭਾ ਨੇ। ਸੋ ਜੇਕਰ ਖਾਲਿਸਤਾਨੀ ਸੰਘਰਸ਼ ਦੇ ਵਿੱਚ ਖਾੜਕੂ ਯੋਧੇ ਆ ਜਿਹੜੇ ਉਹ ਇਸ ਨੁਕਤੇ ਨੂੰ ਸਮਝ ਸਕੇ ਕਿ ਸਾਨੂੰ ਸਾਡੇ ਹੀ ਭਰਾਵਾਂ ਦੇ ਸਾਹਮਣੇ ਲਾ ਕੇ ਖੜਾ ਕਰਤਾ, ਜਿਹੜੀ ਲੜਾਈ ਦਿੱਲੀ ਦਰਬਾਰ ਨਾਲ ਸੀ ਉਹ ਅਸੀਂ ਪੁਲਿਸ ਅਤੇ ਜੁਝਾਰੂਆਂ ਦੇ ਵਿਚਾਲੇ ਜਦੋਂ ਹੋ ਰਹੀ ਆ ਤਾਂ ਉਹਦੇ ਰਿਜ਼ਲਟ ਸਾਡੀ ਕੌਮ ਲਈ ਮਾੜੇ ਨਿਕਲ ਰਹੇ ਆ, ਆਪਸ ਵਿੱਚ ਇੱਕ ਦੂਜੇ ਨੂੰ ਮਾਰ ਰਹੇ ਆ। ਉਸ ਮੌਕੇ ਜੁਝਾਰੂ ਤਾਂ ਇਸ ਗੱਲ ਤੇ ਆ ਗਏ ਵੀ ਆਪਾਂ ਪੁਲਿਸ ਵਾਲਿਆਂ ਤੇ ਅਟੈਕ ਨਹੀਂ ਕਰਦੇ, ਉਹਦੇ ਪਰਿਵਾਰ ਨਹੀਂ ਮਾਰਦੇ, ਪਰ ਪੁਲਿਸ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਤੇ ਉਹ ਲਗਾਤਾਰ ਦਿੱਲੀ ਦੇ ਇਸ਼ਾਰੇ ਤੇ KPS ਗਿੱਲ ਦੇ ਹੁਕਮਾਂ ਉੱਤੇ ਕਤਲੇਆਮ ਕਰਦੇ ਰਹੇ। ਖਾੜਕੂਆਂ ਦਾ ਕਤਲੇਆਮ ਤਾਂ ਹੋ ਗਿਆ, ਖਾੜਕੂ ਖਾਲਿਸਤਾਨੀ ਬਹੁਤ ਵੱਡੇ ਪੱਧਰ ਤੇ ਮਾਰੇ ਗਏ, ਸ਼ਹੀਦ ਹੋ ਗਏ। ਬਹੁਤ ਵੱਡੇ ਪੱਧਰ ਤੇ ਵਿਦੇਸ਼ਾਂ ਨੂੰ ਭੱਜਣ ਲਈ ਵੀ ਕਈ ਹੋਰ ਜੇਲ੍ਹਾਂ 'ਚ ਪਹੁੰਚ ਗਏ, ਕਈ ਫੜੇ ਗਏ, ਕਈ ਭੱਜ ਗਏ, ਕਈ ਸ਼ਹੀਦ ਹੋ ਗਏ। ਪਰ ਇੱਕ ਗੱਲ ਇੱਥੇ ਹੋ ਗਈ ਕਿ ਉਹਨਾਂ ਨੇ ਆ ਜਿਹੜੇ ਫੈਸਲੇ ਲਏ ਸੀ 90, 91, 92, 93 'ਚ, ਇਹਨਾਂ ਫੈਸਲਿਆਂ ਦੇ ਤਹਿਤ ਉਹਨਾਂ ਨੇ ਫਿਰ ਪੁਲਿਸ ਵਾਲਿਆਂ ਦੇ ਨਾਲ ਉਵੇਂ ਲੜਨਾ, ਕਿਉਂਕਿ ਜੇਕਰ ਖਾੜਕੂ ਵੀ ਉਵੇਂ ਅੜੇ ਰਹਿੰਦੇ ਤਾਂ ਫਿਰ ਪੁਲਿਸ ਦਾ ਹੁਣ ਤਾਂ 2000 ਪੁਲਿਸ ਮੁਲਾਜ਼ਮ ਦੀ ਗੱਲ ਕਰਦੇ ਹੁੰਦੇ ਆ। ਜਦੋਂ ਹਰ ਸਾਲ ਪੰਜਾਬ ਪੁਲਿਸ ਡੇ ਮਨਾਇਆ ਜਾਂਦਾ ਹੈ ਉਦੋਂ ਅਜੀਤ, ਜਗਬਾਣੀ, ਪੰਜਾਬੀ ਟ੍ਰਿਬਿਊਨ ਸਾਰੇ ਅਖਬਾਰਾਂ 'ਚ ਉਸ ਸਮੇਂ ਦੌਰਾਨ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦੀਆਂ ਫੋਟੋਆਂ ਛਾਪ ਕੇ ਅਫਸਰਾਂ ਦੀਆਂ, ਪੁਲਿਸ ਮੁਲਾਜ਼ਮਾਂ ਦੀਆਂ 1800 ਦੇ ਕਰੀਬ ਪੁਲਿਸ ਮੁਲਾਜ਼ਮ ਦੀ ਗਿਣਤੀ ਦੱਸੀ ਜਾਂਦੀ ਆ ਕਿ ਇੰਨੇ ਇਹ ਜਿਹੜੇ ਨੇ ਇਸ ਦੌਰ ਵਿੱਚ ਇਹਨਾਂ ਦੀ ਜਾਨ ਚਲੀ ਗਈ। ਤੇ ਜੇਕਰ ਖਾੜਕੂ ਜਿਹੜੇ ਨੇ ਉਹ ਸਿਆਣਪ ਨਾ ਵਰਤਦੇ ਤਾਂ ਇਹ ਸਾਰੇ ਤੁਸੀਂ ਦੇਖਿਓ ਉਹਦੇ ਵਿੱਚ ਕਿੰਨੇ ਕੁ ਕਿਤੇ ਗੈਰ ਸਿੱਖ ਨੇ, ਉਹ ਸਾਰੇ ਦੇ ਸਾਰੇ ਸਿੱਖ ਹੀ ਨੇ ਜਿਹੜੇ ਫੋਟੋ ਛਪਦੀ ਆ ਜਦੋਂ ਪੰਜਾਬ ਪੁਲਿਸ ਦੇ ਮਾਰੇ ਗਏ ਮੁਲਾਜ਼ਮਾਂ। ਸੋ ਖਾੜਕੂਆਂ ਨੇ ਤਾਂ ਅਕਲ ਕੀਤੀ, ਨਹੀਂ ਤਾਂ ਉਹ ਵੀ ਉਵੇਂ ਕਰ ਸਕਦੇ ਸੀ, ਪਰਿਵਾਰਾਂ ਦੇ ਪਰਿਵਾਰ ਮਾਰਦੇ ਰਹਿੰਦੇ। ਪਰ ਉਹਨਾਂ ਨੇ ਆਖਿਆ ਨਹੀਂ, ਸਾਡੀ ਲੜਾਈ ਦਿੱਲੀ ਨਾਲ ਆ। ਬੇਸ਼ੱਕ ਖਾੜਕੂ ਸੰਘਰਸ਼ ਨੂੰ ਇਸ ਗੱਲ ਦੇ ਨਾਲ ਬਹੁਤ ਵੱਡੀ ਕੀਮਤ ਦੇਣੀ ਪਈ ਹੈ।
ਲਹਿਰ ਨੂੰ ਬਹੁਤ ਵੱਡਾ ਜਿਹੜਾ ਸੀ ਸੈਟਬੈਕ ਲੱਗਿਆ। ਪਰ ਪੁਲਿਸ ਮੁਲਾਜ਼ਮਾਂ ਦੇ ਨਾਲੋਂ ਸਿੱਖ ਪੁਲਿਸ ਮੁਲਾਜ਼ਮਾਂ ਦੇ ਨਾਲੋਂ ਅਕਲ ਤਾਂ ਉਹਨਾਂ ਦੀ ਜ਼ਿਆਦਾ ਨਿਕਲੀ ਹੈ ਨਾ। ਸਿੱਖ ਪੁਲਿਸ ਮੁਲਾਜ਼ਮਾਂ ਨੂੰ ਚਾਅ ਚੜਿਆ ਪਿਆ ਵੀ ਅਸੀਂ ਤਰੱਕੀਆਂ ਲੈ ਲਈਆਂ, ਅਸੀਂ ਇੰਨੇ ਲੋਕ ਮਾਰਤੇ, ਤੇ ਉਹ ਚਾਅ ਅੱਜ ਕਿੱਥੇ ਆ? ਅੱਜ ਨਾਲੇ ਤਾਂ ਨੌਕਰੀ ਜਿਹੜੀ ਹੈਗੀ ਆ ਉਹ ਗਈ, ਨਾਲੇ ਸਜ਼ਾਵਾਂ ਹੋਈਆਂ, ਨਾਲੇ ਜਿਹੜੇ ਅਹੁਦੇ ਮਿਲੇ ਸੀ, ਤਰੱਕੀਆਂ ਮਿਲੀਆਂ ਸੀ, ਉਹ ਅਗਲਿਆਂ ਨੇ ਅਹੁਦਿਆਂ ਤੋਂ ਹੇਠਾਂ ਕਰਤਾ। ਤੇ ਰਹਿੰਦੀ ਖੂੰਦੀ ਕਸਰ ਹੁਣ ਨਿਆਣੇ ਜਿਹੜੇ ਨੇ ਉਹ ਜਵਾਨ ਹੋ ਗਏ। ਉਹ ਬਾਹਰ ਅੰਦਰ ਜਿਹੜਾ ਮਾਹੌਲ ਬਣਿਆ ਹੋਇਆ ਇਸ ਟਾਈਮ ਸੋਸ਼ਲ ਮੀਡੀਆ ਦੇ ਕਰਕੇ ਇਹੋ ਜਿਹਾ ਮਾਹੌਲ ਬਣ ਚੁੱਕਿਆ ਕਿ ਅੱਜ ਹਰੇਕ ਬੁੱਚੜ ਤੇ ਜ਼ਾਲਮ ਪੁਲਿਸੀਏ ਦੇ ਬਾਰੇ ਉਹਦੀ ਕਰਤੂਤ ਜਿਹੜੀ ਆ ਲੋਕ ਬੋਲ ਬੋਲ ਕੇ ਦੱਸਦੇ ਆ। ਨਿੱਤ ਲੋਕ ਸਾਡੀ ਕੌਮ ਦੇ ਉਹਨਾਂ ਪੀੜਤ ਪਰਿਵਾਰਾਂ ਕੋਲ ਜਾਂਦੇ ਆ ਤੇ ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਹੋਏ ਲੋਕ ਜਦੋਂ ਆਪਦੇ ਜ਼ੁਲਮਾਂ ਦੀ ਦਾਸਤਾਨ ਦੱਸਦੇ ਆ ਤਾਂ ਜਦੋਂ ਉਹਨਾਂ ਜ਼ਾਲਮ ਤੇ ਬੁੱਚੜ ਪੁਲਿਸੀਆਂ ਦਾ ਨਾਂ ਲੈਂਦੇ ਆ ਤੇ ਉਹ ਜਦੋਂ ਵੀਡੀਓਜ਼ ਜਾਂ ਉਹ ਇੰਟਰਵਿਊਜ਼ ਜਦੋਂ ਸੋਸ਼ਲ ਮੀਡੀਆ ਤੇ YouTube ਤੇ ਪੈਂਦੀਆਂ ਨੇ ਫਿਰ ਉਹਨਾਂ ਦੇ ਵਾਰਸਾਂ ਨੂੰ ਬੜੀ ਤਕਲੀਫ ਹੁੰਦੀ ਹੈ। ਤੇ ਜਿਹਨਾਂ ਦੀ ਜ਼ਮੀਰ ਆ ਉਹ ਫਿਰ ਇਸ ਗੱਲ ਤੇ ਆਪਦੇ ਮਾਪਿਆਂ ਨਾਲ ਲੜਦੇ ਆ ਕਿ ਤੁਸੀਂ ਪਾਪਾ ਕਿਉਂ ਕੁੱਤਾ ਕੰਮ ਕੀਤਾ, ਕਿਉਂ ਬੇਦੋਸ਼ੇ ਲੋਕ ਚੱਕ ਕੇ ਮਾਰੇ, ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਤੁਸੀਂ ਕੀ ਕਰਦੇ ਰਹੇ। ਤੇ ਇਹ ਜਿਹੜੀ ਆਈ ਸੀ ਉਹ ਪਿੱਛੇ ਜੇ ਉਹਦੀ ਫਿਲਮ ਕੁਲਜਿੰਦਰ ਦੀ ਆਪਣੇ ਸਿੱਧੂ ਦੀ, ਜਿਹਦੇ ਵਿੱਚ ਆਪਣੇ ਸਰਦਾਰ ਮਹਿੰਦਰ ਸਿੰਘ ਪੱਤਰਕਾਰ ਦੇ ਬੇਟੇ ਆ, ਚਲੋ ਉਹਨਾਂ ਨੇ ਉਦੋਂ ਫਿਲਮ ਬਣਾਈ, ਆਪਾਂ ਸਾਰੀ ਕੌਮ ਨੇ ਸਾਥ ਵੀ ਦਿੱਤਾ ਸੀ, ਸਾਡਾ ਹੱਕ ਦਾ। ਉਹਦੇ ਵਿੱਚ ਵੀ ਜਿਹੜਾ ਬੁੱਚੜ ਤੇ ਜ਼ਾਲਮ ਰੰਧਾਵਾ ਨਾਂ ਦਾ ਪੁਲਿਸ ਅਫਸਰ ਉਹਦੇ ਚ ਬਣਾਇਆ ਗਿਆ ਕਿਰਦਾਰ, ਉਹ ਸਾਰੀ ਪੰਜਾਬ ਪੁਲਿਸ ਦੇ ਉਹਨਾਂ ਮੁਲਾਜ਼ਮਾਂ ਦਾ ਚਿਹਰਾ ਆ ਇੱਕ ਤਰੀਕੇ ਨਾਲ, ਉਹਨਾਂ ਦਾ ਪ੍ਰਤੀਨਿਧ ਆ ਜਿਨ੍ਹਾਂ ਨੇ ਜ਼ੁਲਮ ਕੀਤੇ। ਤੇ ਉਹਦਾ ਬੇਟਾ ਜਿਹੜਾ ਹੈ ਉਹ ਹੋਰ ਤਰੀਕੇ ਦਾ, ਉਹਨੂੰ ਜਦੋਂ ਸਮਝ ਪੈਂਦੀ ਆ ਕਿ ਮੇਰੇ ਬਾਪ ਨੇ ਜਾਂ ਸਾਡੇ ਪਰਿਵਾਰ ਨੇ ਜਿਨ੍ਹਾਂ ਲੋਕਾਂ ਦਾ ਘਾਣ ਕੀਤਾ ਉਹ ਬੇਦੋਸ਼ੇ ਲੋਕ ਸੀਗੇ। ਤੇ ਜਦੋਂ ਉਹ ਪਹਿਲਾਂ ਜਦੋਂ ਕਿ ਉਹ ਕਹਿੰਦਾ ਹੁੰਦਾ ਵੀ ਉਹ ਬੜੇ ਮਾੜੇ ਸੀਗੇ ਜੀ, ਉਹ ਉਹਨਾਂ ਨੂੰ ਖਾੜਕੂਆਂ ਨੂੰ ਅੱਤਵਾਦੀ ਸ਼ਬਦ ਵੀ ਕਹਿੰਦਾ ਤੇ ਗਲਤ ਵੀ ਕਹਿੰਦਾ। ਉਵੇਂ ਹੀ ਕਈ ਇਹੋ ਜਿਹੇ ਪੁਲਿਸ ਵਾਲਿਆਂ ਦੇ ਬੱਚੇ ਨੇ ਜਿਹੜੇ ਕਿਸੇ ਵੇਲੇ ਕਿਸੇ ਨਾਲ ਜਿੱਦਦੇ ਵੀ ਰਹੇ, ਬਹਿਸਦੇ ਰਹੇ, ਹੁਣ ਵੀ ਕਈ ਬਹਿਸਦੇ ਹੋਣਗੇ ਕਿ ਸਾਡੇ ਬਾਪ ਨੇ ਜਿਨ੍ਹਾਂ ਨੂੰ ਮਾਰਿਆ ਉਹ ਤਾਂ ਬੜੇ ਹੈਂਸਿਆਰੇ ਲੋਕ ਸੀ, ਬੜੇ ਮਾੜੇ ਲੋਕ ਸੀਗੇ। ਪਰ ਜਦੋਂ ਉਹਨਾਂ ਨੂੰ ਸਮਝ ਲੱਗ ਜਾਂਦੀ ਆ, ਜਦੋਂ ਕਿ ਸਮਝਾਉਣ ਵਾਲਾ ਟੱਕਰ ਜਾਂਦਾ, ਜਦੋਂ ਕਿਸੇ ਮਾਂ ਦੇ ਰੋਂਦੀ ਹੋਈ ਦੇ ਅਥਰੂ ਜਦੋਂ ਉਹ ਦੇਖਦੇ ਆ ਕਿ ਵਾਕਿਆ ਹੀ ਜ਼ੁਲਮ ਹੋਇਆ ਇਹਨਾਂ ਨਾਲ, ਉਦੋਂ ਫਿਰ ਉਹ ਆਪਦੇ ਅਸਲੀ ਜ਼ਮੀਰ ਨੂੰ ਜਦੋਂ ਸਿੱਖ ਅੰਦਰਲਾ ਜਾਗਦਾ, ਫਿਰ ਉਹ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਆਪਦੇ ਮਾਪਿਆਂ ਨੂੰ ਫੋਨ ਕਰਕੇ ਕਹਿੰਦੇ ਹੋਣਗੇ ਅੱਜ ਤੋਂ ਬਾਅਦ ਮੇਰੇ ਨਾਲ ਕਿਸੇ ਕਿਸਮ ਦਾ ਤੁਸੀਂ ਲਿੰਕ ਨਹੀਂ ਰੱਖਣਾ, ਮੈਂ ਤੁਹਾਡੇ ਲਈ ਮਰ ਗਿਆ। ਤੇ ਫਿਰ ਉਹ ਜਿਹੜੇ ਲੋਕ ਨੇ ਉਹ ਕੌਮ ਲਈ, ਪੰਥ ਲਈ, ਧਰਮ ਲਈ, ਗੁਰੂ ਪੰਥ ਨੂੰ ਸਮਰਪਿਤ ਹੋ ਕੇ ਸਰਬੱਤ ਦੇ ਭਲੇ ਲਈ ਕੁਝ ਕਰਨਾ ਕਰਾਉਣਾ ਚਾਹੁੰਦੇ ਆ। ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਪਰਿਵਾਰਾਂ ਨੂੰ ਆਪਾਂ ਸੱਦਾ ਦਈਏ। ਜੇਕਰ ਸਾਡੇ ਪਿਛਲੀ ਪੀੜ੍ਹੀ ਦੇ ਜਿਹੜੇ ਸਾਡੇ ਹੀਰੋ ਸੀ, ਸਾਡੇ ਖਾੜਕੂ ਯੋਧੇ ਸੀ, ਜੇਕਰ ਉਹ ਪੰਜਾਬ ਪੁਲਿਸ ਦੇ ਨਾਲ ਹਥਿਆਰਬੰਦ ਜੁਝਾਰੂ ਸੰਘਰਸ਼ ਲੜਦੇ ਹੋਏ ਉਹਨਾਂ ਨੂੰ ਕਹਿ ਸਕਦੇ ਆ ਕਿ ਅਸੀਂ ਤੁਹਾਨੂੰ 6 ਮਹੀਨੇ ਦੀ ਮੁਹਲਤ ਦਿੰਦੇ ਆ ਜਾਂ ਅਸੀਂ ਅੱਜ ਤੋਂ ਬਾਅਦ ਪੁਲਿਸ ਦੇ ਪਰਿਵਾਰਾਂ ਤੇ ਅਟੈਕ ਨਹੀਂ ਕਰਾਂਗੇ, ਤਾਂ ਅੱਜ ਦੇ ਦੌਰ ਵਿੱਚ ਵੀ ਸਿੱਖ ਜਗਤ ਨੂੰ, ਜਿਹੜੇ ਪੰਥ ਪ੍ਰਸਤ ਲੋਕ ਨੇ, ਉਹਨਾਂ ਨੂੰ ਇੰਨਾ ਕੁ ਜਿਗਰਾ ਰੱਖਣਾ ਚਾਹੀਦਾ ਕਿ ਜਿਹੜੇ ਪੁਲਿਸ ਵਾਲਿਆਂ ਦੇ, ਬੁੱਚੜ ਪੁਲਿਸ ਵਾਲਿਆਂ ਦੇ ਜਾਂ ਹੋਰਾਂ ਦੇ ਲੋਕ ਪੰਥ ਪ੍ਰਸਤੀ ਵਾਲੇ ਪਾਸੇ ਮੁੜਨਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਜੀ ਆਇਆਂ ਕਹੀਏ, ਅਸੀਂ ਉਹਨਾਂ ਦੇ ਲਈ ਨਫ਼ਰਤ ਜਿਹੜੀ ਆ ਉਹ ਘਟਾਈਏ। ਸਾਨੂੰ ਚੇਤੇ ਰੱਖਣ ਦੀ ਲੋੜ ਆ ਕਿ ਸਵੇਗ ਸਿੰਘ ਤੇ ਸ਼ਾਹਬਾਜ਼ ਸਿੰਘ ਏਦਾਂ ਹੀ ਪੰਥ ਵੱਲ ਆਏ ਸੀ। ਇਵੇਂ ਹੀ ਜਿਹੜਾ ਜਦੋਂ ਜੱਸਾ ਸਿੰਘ ਰਾਮਗੜੀਆ ਸਰਦਾਰ ਜਦੋਂ ਰਾਮ ਰੌਣੀ ਦੇ ਕਿਲੇ ਦੇ ਘੇਰੇ ਮੌਕੇ ਉਹ ਪੰਥ ਦੇ ਨਾਲ ਆਉਣ ਲਈ ਚਿੱਠੀ ਲਿਖਦਾ ਤਾਂ ਸਾਰਾ ਪੰਥ ਉਹਦੀ ਗੱਲ ਮੰਨ ਲੈਂਦਾ। ਹਮ ਕਬ ਸਿੰਘਨ ਟੂਟਨ ਚਾਹੇ, ਉਹ ਕਹਿੰਦਾ ਮੈਂ ਕਦੋਂ ਸਿੰਘਾਂ ਨਾਲ ਟੁੱਟਣਾ ਚਾਹੁੰਦਾ। ਤੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਜਿੱਥੇ ਜ਼ਾਲਮ ਤੇ ਬੁੱਚੜ ਪੁਲਸੀਆਂ ਦੇ ਜਿਹੜੇ ਵਾਰਸ ਨੇ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਆਪਦੇ ਜਿਹੜੇ ਵੱਡੇ ਵਡੇਰੇ ਆ ਉਹਨਾਂ ਦੇ ਜ਼ੁਲਮਾਂ, ਉਹਨਾਂ ਦੇ ਪਾਪਾਂ ਤੋਂ ਜਿਹੜੀ ਹੈਗੀ ਆ ਤੌਬਾ ਕਰੋ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਆਪਦੀ ਜੀਵਨੀ ਜ਼ਿੰਦਗੀ ਜਿਹੜੀ ਆ ਉਹ ਇਹੋ ਜਿਹੀ ਬਣਾਓ ਕਿ ਜਿਵੇਂ ਅੱਜ ਤੁਸੀਂ ਸੰਤਾਪ ਭੋਗਦੇ ਹੋ ਕਿ ਸਾਡੇ ਪਿਓ ਨੇ ਕੀ ਕੀਤਾ, ਸਾਡੇ ਚਾਚੇ ਨੇ ਕੀ ਕੀਤਾ, ਤਾਏ ਨੇ ਕੀ ਕੀਤਾ, ਸਾਡੇ ਫੁੱਫੜ ਨੇ ਕੀ ਕੀਤਾ, ਇਹਦੇ ਉਲਟ ਤੁਹਾਡੀ ਔਲਾਦ ਆ ਜਿਹੜੀ ਉਹ ਫਖਰ ਕਰੇ ਕਿ ਸਾਡੇ ਜਿਹੜੇ ਪਾਪਾ ਸੀ ਉਹਨਾਂ ਬਹੁਤ ਗੁੱਡ ਮੈਨ ਸੀ, ਉਹਨੇ ਬਹੁਤ ਚੰਗਾ ਕੀਤਾ ਤੇ ਮਨੁੱਖਤਾ ਦੀ ਭਲਾਈ ਲਈ, ਸਰਬੱਤ ਦੇ ਭਲੇ ਲਈ, ਕੌਮ ਲਈ, ਧਰਮ ਲਈ ਸੱਚੀਆਂ ਗੱਲਾਂ ਕੀਤੀਆਂ
ਤੇ ਇਵੇਂ ਹੀ ਜਿਹੜੇ ਸਾਡੀ ਕੌਮ ਦੇ ਪੰਥ ਪ੍ਰਸਤ ਗੁਰਸਿੱਖ ਭੈਣ ਭਰਾ ਨੇ, ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਨਫ਼ਰਤ ਜਿਹੜੀ ਆ, ਦੂਰੀ ਜਿਹੜੀ ਆ, ਕੜੱਤਣ ਜਿਹੜੀ ਆ, ਉਹ ਜਿਨ੍ਹਾਂ ਨਾਲ ਰੱਖਣੀ ਆ ਉਹਨਾਂ ਦੀ ਵੀ ਨਿਸ਼ਾਨਦੇਹੀ ਕਰੀਏ ਵੀ ਕਿਉਂ ਰੱਖਣੀ ਹੈ, ਤੇ ਉਹਨਾਂ ਦੇ ਕਰਮਾਂ ਦੇ ਆਧਾਰ ਤੇ ਉਹਨਾਂ ਨਾਲ ਦੂਰੀ ਵੀ ਬਣਾ ਕੇ ਰੱਖੀਏ। ਤੇ ਜਿਨ੍ਹਾਂ ਦੇ ਨਾਲ ਸਾਨੂੰ ਬਿਨਾਂ ਕਿਸੇ ਗੱਲ ਤੋਂ ਮਤਲਬ ਨਹੀਂ ਦੂਰੀ ਰੱਖਣੀ ਚਾਹੀਦੀ, ਸਾਨੂੰ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ ਪ੍ਰਸੰਗ ਆ ਜਿਹੜਾ ਉਹ ਹਰ ਵੇਲੇ ਚੇਤੇ ਰੱਖਣ ਦੀ ਲੋੜ ਆ। ਸੋ ਅੱਜ ਦੇ ਇਸ ਐਪੀਸੋਡ ਦੇ ਰਾਹੀਂ, ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਜੋ ਬੇਨਤੀਆਂ ਕਰਨੀਆਂ ਚਾਹੁੰਦਾ ਸੀ, ਉਹਦੇ ਲਈ ਜਿਹੜਾ ਖਾੜਕੂ ਸਿੱਖ ਸੰਘਰਸ਼ ਦੌਰਾਨ 2 ਉਸ ਟਾਈਮ ਇਹੋ ਜਿਹੇ ਦਸਤਾਵੇਜ਼ ਖਾੜਕੂ ਜਥੇਬੰਦੀਆਂ ਵੱਲੋਂ ਜਿਹੜੇ ਸੀਗੇ ਸੰਗਤਾਂ ਦੇ ਰੂਬਰੂ ਦੁਨੀਆ ਦੇ ਵਿੱਚ ਕੀਤੇ ਗਏ ਸੀ, ਉਹ ਆਧਾਰ ਬਣੇ ਆ। ਸਾਰੀ ਕੌਮ ਦਾ, ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਹੈ। ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।